ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਡਾਕਟਰ ਐਂਥਨੀ ਫੌਸ਼ੀ ਜੋ ਆ ਉਹਨਾਂ ਨੇ ਅੱਜ ਅਨਾਉਂਸ ਕਰ ਦਿੱਤਾ ਵੀ ਉਹ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਕਰਨ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਡਾਕਟਰ ਫੌਸ਼ੀ ਦੀ ਸਿਫਤ ਕੀਤੀ ਆ ਵੀ ਉਹਨਾਂ ਨੇ ਆਪਣੀ ਕਮਿਟਮੈਂਟ ਆਪਣੇ ਕੰਮ ਲਈ ਬਹੁਤ ਵਧੀਆ ਕੀਤੀ ਆ ਐਜ਼ ਏ ਵਾਈਟ ਹਾਊਸ ਚੀਫ ਮੈਡੀਕਲ ਐਡਵਾਈਜ਼ਰ। ਦੂਸਰੇ ਪਾਸੇ ਸੈਨੇਟਰ ਰੈਂਡ ਪੌਲ ਆ ਜੋ ਰਿਪਬਲਿਕਨ ਆ ਕੈਂਟਕੀ ਤੋਂ, ਉਹਨਾਂ ਨੇ ਇਹ ਕਿਹਾ ਵੀ ਡਾਕਟਰ ਫੌਸ਼ੀ ਨੇ ਅਮਰੀਕਨ ਲੋਕਾਂ ਨੂੰ ਅੰਡਰ ਓਥ ਝੂਠ ਬੋਲਿਆ ਵੀ ਓਰੀਜਨ ਜੋ ਆ ਕੋਵਿਡ-19 ਦਾ ਕਿੱਥੋਂ ਹੋਇਆ ਹੈਗਾ। ਡਾਕਟਰ ਫੌਸ਼ੀ ਨੇ ਨੈਸ਼ਨਲ ਇੰਸਟੀਚਿਊਟ ਆਫ ਅਲਰਜੀ ਤੇ ਜੋ ਇਨਫੈਕਸ਼ੀਅਸ ਡਿਜ਼ੀਜ਼ ਆ ਉਹਦੇ ਚੀਫ ਤੋਂ ਉਹ ਕਹਿੰਦੇ ਆ ਵੀ ਦਸੰਬਰ ਦੇ ਵਿੱਚ ਰਿਜ਼ਾਈਨ ਕਰਨ ਜਾ ਰਹੇ ਆ ਵੀ ਮੇਰੇ ਲਾਈਫ ਟਾਈਮ ਦੇ ਵਿੱਚ ਮੈਨੂੰ ਇੱਜ਼ਤ ਮਾਣ ਮਿਲਿਆ ਵੀ ਬਹੁਤ ਇਸ ਐਕਸਟਰਾ ਆਰਡੀਨਰੀ ਜੋ ਇੰਸਟੀਟਿਊਸ਼ਨ ਆ ਉਹਦੇ ਹੈਡ ਦਾ ਮੈਂ ਕੰਮ ਕੀਤਾ। ਲਗਭਗ 38 ਸਾਲ ਉਹਨਾਂ ਨੇ ਸਰਵ ਕੀਤਾ ਹੈਗਾ ਆ 7 ਪ੍ਰੈਜ਼ੀਡੈਂਟਸ ਦੇ ਅੰਡਰ। ਪ੍ਰੈਜ਼ੀਡੈਂਟ ਰੋਨਾਲਡ ਰੀਗਨ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਪ੍ਰੈਜ਼ੀਡੈਂਟਸ ਦੇ ਅੰਡਰ ਉਹਨਾਂ ਨੇ ਸਰਵ ਕੀਤਾ ਐਜ਼ ਏ ਡਾਇਰੈਕਟਰ NIAID ਦੇ। ਤੇ ਉਹਨਾਂ ਦੇ ਕਾਰਜਕਾਲ ਦੌਰਾਨ ਅਮਰੀਕਾ ਦੇ ਵਿੱਚ ਬਹੁਤ ਵੱਡੀਆਂ ਬਿਮਾਰੀਆਂ ਵੀ ਫੈਲੀਆਂ ਜਿਹਦੇ ਵਿੱਚ HIV ਏਡਸ, ਵੈਸਟ ਨਾਈਲਸ ਵਾਇਰਸ, ਐਂਥ੍ਰੈਕਸ ਅਟੈਕ, ਪੈਂਡੇਮਿਕ ਇਨਫਲੂਐਂਜ਼ਾ, ਵਰਲਡ ਇਨਫਲੂਐਂਜ਼ਾ, ਈਬੋਲਾ, ਜ਼ੀਕਾ ਤੇ ਆਫ ਕੋਰਸ ਜੋ ਹੁਣ ਰੀਸੈਂਟਲੀ ਪਿਛਲੇ 2 ਸਾਲਾਂ 'ਚ ਕੋਵਿਡ-19 ਦਾ ਪੈਂਡੇਮਿਕ ਆਇਆ ਸੀ। ਜੀ ਸੋ ਡਾਕਟਰ ਫੌਜੀ ਪਿਛਲੇ 2 ਸਾਲਾਂ ਦੇ ਵਿੱਚ ਬਹੁਤੀ ਚਰਚਾ ਦੇ ਵਿੱਚ ਜਿਹੜੀ ਉਹ ਆਏ ਸੀਗੇ ਕੋਵਿਡ-19 ਦੇ ਰਿਸਪੌਂਸ ਨੂੰ ਜਿਹੜਾ ਉਹ ਲੈ ਕੇ ਅਮਰੀਕਾ ਦੇ ਵਿੱਚ ਜੋ ਕੁਝ ਹੋਇਆ ਟਰੰਪ ਕਾਰਜਕਾਲ ਦੇ ਦੌਰਾਨ। ਅਗਲੀ ਜਿਹੜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰੀਏ, ਆਰਕਨਸਾ ਦੇ 3 ਪੁਲਿਸ ਅਧਿਕਾਰੀ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਆ। ਉਹਨਾਂ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਜਿਹੜਾ ਉਹ ਕਰਨਾ ਸੀ, ਗ੍ਰਿਫਤਾਰ ਕਰਨ ਦੇ ਦੌਰਾਨ ਲੰਮੇ ਪਾਇਆ ਸੀ ਇਸ ਨੂੰ ਤੇ ਬੁਰੀ ਤਰ੍ਹਾਂ ਜਿਹੜੇ ਪੁਲਿਸ ਵਾਲੇ ਆ ਉਸ ਨੂੰ ਕੁੱਟਮਾਰ ਕਰ ਰਹੇ ਸੀ। ਕੋਈ ਘਸੁੰਨ ਮਾਰ ਰਿਹਾ ਸੀ, ਕੋਈ ਲੱਤ ਦੇ ਨਾਲ, ਕੋਈ ਪੁਲਿਸ ਵਾਲੇ ਆ ਉਸ ਨੂੰ ਕੁੱਟ ਰਹੇ ਸੀਗੇ। ਸੋ 3 ਜਾਣਿਆਂ ਨੇ ਉਸ ਨੂੰ ਢਾਹ ਕੇ ਰੱਖਿਆ ਹੋਇਆ ਸੀ। ਐਤਵਾਰ ਨੂੰ ਕਹਿੰਦੇ ਵੀ 3 ਅਰਕਨਸਾ ਦੇ ਲਾ ਇਨਫੋਰਸਮੈਂਟ ਆਫਿਸਰਸ ਆ ਉਹਨਾਂ ਨੂੰ ਸਸਪੈਂਡ ਕੀਤਾ। ਲੋਕਾਂ ਨੇ ਆਨਲਾਈਨ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਜਦੋਂ ਰਿਲੀਜ਼ ਹੋਈ ਉਸ ਤੋਂ ਇਤਰਾਜ਼ ਜਿਹੜਾ ਜਤਾਇਆ ਵੀ ਇਹ ਕਾਫੀ ਜ਼ਿਆਦਾ ਧੱਕਾ ਪੁਲਿਸ ਵਾਲਿਆਂ ਦੇ ਦੁਆਰਾ ਸਸਪੈਕਟ ਨੂੰ ਗ੍ਰਿਫਤਾਰ ਕਰਨ ਦੌਰਾਨ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਉਸ ਤੋਂ ਬਾਅਦ ਦੇ ਵਿੱਚ ਕ੍ਰਾਫੋਰਡ ਕਾਉਂਟੀ ਦੇ ਸ਼ੈਰਿਫ ਜਿਮੀ ਡਮਾਂਟੇ ਆ ਉਹਨਾਂ ਨੇ ਸਟੇਟਮੈਂਟ ਇਸ਼ੂ ਕਰਦੇ ਹੋਏ ਕਿਹਾ ਵੀ 2 ਕਾਉਂਟੀ ਦੇ ਜਿਹੜੇ ਡੈਪਟੀਜ਼ ਆ ਉਹਨਾਂ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ ਤੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਆ ਉਹ ਨਾਲ ਹੋਵੇਗੀ। ਸੋ 3 ਕੁੱਲ ਅਧਿਕਾਰੀਆਂ ਨੂੰ ਸਸਪੈਂਸ਼ਨ ਜਿਹੜੀ ਆ ਉਹ ਦਿੱਤੀ ਗਈ ਆ। ਡਮਾਂਟੇ ਨੇ ਕਿਹਾ ਵੀ ਅਸੀਂ ਸਾਰੇ ਹੀ ਆਪਣੇ ਇੰਪਲੋਈਜ਼ ਆ ਉਹਨਾਂ ਨੂੰ ਅਕਾਊਂਟੇਬਲ ਰੱਖਦੇ ਆ ਆਪਣੇ ਐਕਸ਼ਨਸ ਦੇ ਲਈ ਵੀ, ਜੋ ਕੁਛ ਕੀਤਾ ਉਸ ਦੇ ਲਈ ਉਹ ਜਵਾਬਦੇਹ ਜਿਹੜੇ ਹੋਣਗੇ ਤੇ ਜਿਹੜੇ ਵੀ ਮੈਜਰਸ ਆ ਉਹਨਾਂ ਨੂੰ ਠੀਕ ਕਰਨ ਦੇ ਲਈ ਉਹ ਜਿਹੜੇ ਆ ਉਹ ਵਾਪਸ ਉਸ ਦੇ ਮੁਤਾਬਕ ਜਿਹੜੇ ਉਹ ਲਏ ਜਾਣਗੇ। ਸੋ ਵੀਡੀਓ ਕੱਲ੍ਹ ਹੀ ਜਿਹੜੀ ਉਹ ਆਈ ਸੀ, ਲੰਮੇ ਪਏ ਅਰੈਸਟ ਕਰ ਰਹੇ ਬੰਦੇ ਨੂੰ ਜਿਹੜਾ ਗਰਾਊਂਡ ਦੇ ਉੱਤੇ ਪਿੰਨ ਕੀਤਾ ਹੋਇਆ ਸੀ ਉਸ ਨੂੰ ਵਾਇਲੈਂਟਲੀ ਕਹਿੰਦੇ ਆ ਵੀ ਉਹ ਅਰੈਸਟ ਕਰ ਰਹੇ ਸੀ। 3 ਅਧਿਕਾਰੀਆਂ ਦੀ ਅਜੇ ਸ਼ਨਾਖਤ ਨਹੀਂ ਕੀਤੀ ਗਈ ਵੀ ਇਹ 3 ਜਾਣੇ ਕਿਹੜੇ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੈਗਾ। ਕ੍ਰਾਫੋਰਡ ਕਾਉਂਟੀ ਦੇ ਸ਼ੈਰਿਫ ਜਿਮੀ ਡਮਾਂਟੇ ਨੇ CNN ਨੂੰ ਦੱਸਿਆ ਵੀ ਉਹ ਜਿਸ ਪਰਸਨ ਨੂੰ ਅਰੈਸਟ ਕਰ ਰਹੇ ਸੀ ਉਸ ਦੇ ਉੱਤੇ ਚਾਰਜਸ ਲੱਗੇ ਸੀ ਵੀ ਉਹ ਗੈਸ ਸਟੇਸ਼ਨ ਓਨਰ ਨੂੰ ਥ੍ਰੈਟ ਕਰ ਰਿਹਾ ਸੀ ਜੋ ਨੇਬਰਹੁੱਡ ਦੇ ਵਿੱਚ ਸੀਗਾ। ਤੇ ਸ਼ੈਰਿਫ ਨੇ ਇਹ ਕਿਹਾ ਵੀ ਉਹ ਐਗਜ਼ਾਮਿਨ ਕਰ ਰਹੇ ਸੀ ਤੇ ਜਿਸ ਟਾਈਮ ਦੇ ਉੱਤੇ ਜੋ ਇਹ ਘਟਨਾ ਵਾਪਰੀ ਹੈਗੀ ਆ। ਅਰਕਨਸਾ ਦੇ ਸਟੇਟ ਪੁਲਿਸ ਨੇ ਸਸਪੈਕਟ ਦਾ ਨਾਂ ਰੈਂਡਲ ਵੋਰਸੈਸਟਰ 27 ਸਾਲਾਂ ਦਾ ਜੋ ਗੂਜ਼ ਕ੍ਰੀਕ ਸਾਊਥ ਕੈਰੋਲੀਨਾ ਤੋਂ ਆ ਉਹ ਦੱਸਿਆ ਹੈਗਾ। ਕ੍ਰਾਫੋਰਡ ਕਾਉਂਟੀ ਦੇ ਜੇਲ੍ਹ ਰੈਕਡ ਦੇ ਮੁਤਾਬਕ ਉਹਨੂੰ $15,000 ਦੀ ਬੇਲ ਦੇ ਉੱਤੇ ਰੱਖਿਆ ਗਿਆ ਹੈ। ਮਲਬਰੀ ਪੁਲਿਸ ਆਫਿਸਰ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪੈਂਡਿੰਗ ਇਨਵੈਸਟੀਗੇਸ਼ਨ ਛੱਡਿਆ ਗਿਆ ਹੈਗਾ। ਸਿਟੀ ਆਫ ਮਲਬਰੀ ਤੇ ਮਲਬਰੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਅਸੀਂ ਇਹ ਜੋ ਇਨਵੈਸਟੀਗੇਸ਼ਨਸ ਆ ਇਸ ਨੂੰ ਬੜੀ ਸੀਰੀਅਸਲੀ ਲੈਂਦੇ ਹੈਗੇ ਆ।
ਅਗਲੀ ਖਬਰ ਵੱਲ ਚੱਲੀਏ, ਆਈਆਰਐਸ ਦੇ ਨਾਲ ਰਿਲੇਟਡ ਆ। ਆਈਆਰਐਸ 87,000 ਨਵੇਂ EMPLOYE ਹਾਇਰ ਕਰਨ ਜਾ ਰਹੀ ਆ ਤੇ $80 ਬਿਲੀਅਨ ਆਈਆਰਐਸ ਨੂੰ ਮਿਲ ਚੁੱਕਾ ਆ ਵਾਈਟ ਹਾਊਸ ਵੱਲੋਂ। ਇਨਫਲੇਸ਼ਨ ਰਿਡਕਸ਼ਨ ਐਕਟ ਜਿਸ ਟਾਈਮ ਦੇ ਉੱਤੇ ਸਾਈਨ ਹੋਇਆ ਹੈਗਾ, ਉਹਦੇ ਵਿੱਚੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਸੀ ਵੀ $80 ਬਿਲੀਅਨ ਜੋ ਆ ਉਹ ਇਸ ਏਜੰਸੀ ਨੂੰ ਦਿੱਤਾ ਜਾਊਗਾ, ਇਨਕਲੂਡਿੰਗ 15 ਮਿਲੀਅਨ ਰਿਪੋਰਟ ਕਰਨ ਦੇ ਲਈ ਫ੍ਰੀ ਗਵਰਨਮੈਂਟ ਰਨ ਟੈਕਸ ਈ ਫਾਈਲਿੰਗ ਸਿਸਟਮ। ਸੋ ਬਹੁਤ ਸਾਰੇ ਜੋ ਲੋਕ ਆ ਜਿਨ੍ਹਾਂ ਦੀ ਇਨਕਮ ਘੱਟ ਆ, ਲੋ ਇਨਕਮ ਲੋਕ ਹੈਗੇ ਆ, ਉਹਦੇ ਉੱਤੇ ਗਵਰਨਮੈਂਟ ਪੈਸੇ ਖਰਚੂਗੀ ਵੀ ਉਹ ਫ੍ਰੀ ਆਪਣੇ ਟੈਕਸ ਫਾਈਲ ਕਰ ਸਕਣ ਆਉਣ ਵਾਲੇ ਸਮੇਂ ਦੇ ਵਿੱਚ। ਆਪਾਂ ਨੂੰ ਪਤਾ ਹੀ ਜਦੋਂ ਆਪਾਂ ਟੈਕਸ ਭਰਦੇ ਆ, ਜੋ ਟੈਕਸ ਫਾਈਲ ਕਰਨ ਵਾਲੇ ਹੁੰਦੇ ਅਕਾਊਂਟੈਂਟ ਜਾਂ ਜੋ ਟੈਕਸ ਪ੍ਰੋਫੈਸ਼ਨਲ ਆ, ਉਹ ਚਾਰਜ ਕਰਦੇ ਆ, ਪਰ ਇਸ ਦੇ ਵਿੱਚ $15 ਮਿਲੀਅਨ ਗਵਰਨਮੈਂਟ ਵੱਲੋਂ ਰੱਖਿਆ ਗਿਆ ਤਾਂ ਕਿ ਜੋ ਲੋ ਇਨਕਮ ਲੋਕ ਆ ਉਹ ਆਪਣੇ ਟੈਕਸ ਫਾਈਲ ਕਰ ਸਕਣ। ਜੀ ਬਿਲਕੁਲ। ਸੋ ਜਿਹੜਾ 80 ਬਿਲੀਅਨ ਆ ਉਹ ਇਹਨਾਂ ਨੂੰ ਆਉਂਦੇ 10 ਸਾਲਾਂ ਦੇ ਵਿੱਚ ਕਰਕੇ ਜਿਹੜਾ ਉਹ ਮਿਲਣਾ, ਇੱਕੋ ਟਾਈਮ ਇਕੱਠਾ ਜਿਹੜਾ ਉਹ ਇਹਨਾਂ ਨੂੰ ਨਹੀਂ ਮਿਲਣਾ। ਸੋ ਉਹਨਾਂ ਨੇ ਕਿਹਾ ਵੀ ਅਸੀਂ ਐਨਫੋਰਸਮੈਂਟ ਦੇ ਉੱਤੇ ਜ਼ਿਆਦਾ ਜ਼ੋਰ ਇਸ ਦੇ ਵਿੱਚ ਦੇਵਾਂਗੇ। ਕਾਂਗਰਸ ਦੇ ਦੁਆਰਾ ਇਸ ਬਿੱਲ ਨੂੰ ਪਾਸ ਕੀਤਾ ਗਿਆ ਸੀ ਤੇ ਉਸੇ ਹੀ ਬਿੱਲ ਦੇ ਤਹਿਤ ਇਹ ਜਿਹੜੀ ਰਾਸ਼ੀ ਆ ਉਹ ਆਈਆਰਐਸ ਨੂੰ ਜਿਹੜੀ ਉਹ ਮਿਲਣ ਜਾ ਰਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਮੰਗ ਸੀ ਵੀ ਇਸ ਦੇ ਵਿੱਚ ਇੰਪਲੋਈਜ਼ ਦੇ ਵਿੱਚ ਵਾਧਾ ਕੀਤਾ ਜਾਵੇ ਇਨਫੋਰਸਮੈਂਟ ਜਿਹੜੀ ਉਹ ਕਰਨ ਦੇ ਲਈ। ਸੋ ਹੁਣ ਇਹਨਾਂ ਦੀ ਇਨਫੋਰਸਮੈਂਟ ਅਗਲੇ ਫਿਸਕਲ ਈਅਰ ਤੋਂ ਜਿਹੜੀ ਆ ਉਹ ਸ਼ੁਰੂ ਹੋਊਗੀ। ਸੋ ਇਰਦ ਗਿਰਦ ਹੁਣ ਤੁਹਾਨੂੰ ਮੌਕਾ ਵੀ ਹੋਊਗਾ, ਜੇ ਆਈਆਰਐਸ ਦੇ ਲਈ ਜੋਬ ਤੁਸੀਂ ਕਰਨਾ ਚਾਹੁੰਦੇ ਹੋਵੋਗੇ। 80,000 ਜੋਬਾਂ ਜੇ ਉਹਨਾਂ ਨੇ ਹਰਜੋਤ ਸਿੰਘ ਜੀ ਕਰਨੀ ਹੈ ਤਾਂ ਓਬਵੀਅਸਲੀ ਇੱਥੋਂ ਹੀ ਹਾਇਰ ਕਰਨੇ ਆ। ਸੋ ਕਾਫੀ ਲੋਕਾਂ ਦੇ ਕੋਲ ਇਹ ਚਾਂਸ ਹੋਏਗਾ ਜੇ ਆਈਆਰਐਸ ਦੇ ਲਈ ਉਹ ਕੰਮ ਕਰਨਾ ਚਾਹੁੰਦੇ ਆ। ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ USA.gov ਕਰਕੇ ਜਿਹੜੀ ਵੈਬਸਾਈਟ ਆ ਉਹਦੇ ਵਿੱਚ ਜਾ ਕੇ ਤੁਸੀਂ ਜੋਬਸ ਜਿਹੜੀਆਂ ਆ ਉਹ ਚੈੱਕ ਕਰ ਸਕਦੇ ਆ। ਸੋ USA.gov ਜੋਬਸ ਦੇ ਉੱਤੇ ਜਾ ਕੇ ਤੁਸੀਂ ਦੇਖਿਓ ਵੀ ਕਿੰਨਾ ਥਾਵਾਂ ਦੇ ਉੱਤੇ ਆਈਆਰਐਸ ਦੇ ਲਈ ਇਹਨਾਂ ਨੇ ਹਾਇਰਿੰਗਸ ਜਿਹੜੀਆਂ ਉਹ ਕਰਨੀਆਂ ਆ। ਸੋ ਜੇ ਕਿਸੇ ਨੇ ਕਰੀਅਰ ਬਦਲਣਾ ਆ ਜਾਂ ਕੋਈ ਇਸ ਦੇ ਵਿੱਚ ਨਵਾਂ ਜਿਹੜਾ ਉਹ ਆਉਣਾ ਚਾਹੁੰਦਾ ਆ ਤੇ ਉਸ ਦੇ ਲਈ ਹੋਊਗਾ। ਮੋਸਟ ਪ੍ਰੋਬਬਲੀ ਕਿਉਂਕਿ ਸੋਸ਼ਲ ਸਿਕਿਉਰਿਟੀ ਤੇ ਟੈਕਸਿਸ ਦੇ ਨਾਲ ਰਿਲੇਟਡ ਆ, ਮੇ ਬੀ ਇਹ ਸਿਰਫ ਗ੍ਰੀਨ ਕਾਰਡ ਜਾਂ ਸਿਟੀਜ਼ਨ ਵਾਲਿਆਂ ਦੇ ਲਈ ਹੋਵੇ, ਪਰ ਉਹਦੀਆਂ ਰਿਕੁਆਇਰਮੈਂਟਸ ਜਿਹੜੀਆਂ ਉਹ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੋਲੰਬਸ ਦੇ ਵਿੱਚ ਟੀਚਰ ਯੂਨੀਅਨ ਆ ਉਹਨਾਂ ਨੇ ਵੋਟ ਕੀਤੀ ਆ ਸਟ੍ਰਾਈਕ ਕਰਨ ਦੇ ਲਈ। ਕੋਲੰਬਸ ਟੀਚਰਸ ਨੇ ਕੱਲ ਐਤਵਾਰ ਰਾਤ ਨੂੰ ਇਹ ਐਲਾਨ ਕੀਤਾ ਵੀ ਉਹ ਸਟ੍ਰਾਈਕ ਦੇ ਉੱਤੇ ਜਾ ਰਹੇ ਆ। 5 ਮਹੀਨੇ ਜਿਹੜੀ ਆ ਕਹਿੰਦੇ ਵੀ ਗੱਲਬਾਤ ਚੱਲੀ, 22 ਵਾਰੀ ਟੇਬਲ ਦੇ ਉੱਤੇ ਗੱਲਬਾਤ ਹੋਈ ਤੇ ਕਿਸੇ ਵੀ ਕੰਟਰੈਕਟ ਐਗਰੀਮੈਂਟ ਦੇ ਉੱਤੇ ਕੋਈ ਸਮਝੌਤਾ ਇਹਨਾਂ ਦਾ ਨਹੀਂ ਹੋ ਸਕਿਆ ਜਿਹੜਾ ਬੋਰਡ ਆ ਉਸ ਦੇ ਨਾਲ। ਸੋ 4500 ਮੈਂਬਰ ਦੀ ਜਿਹੜੀ ਕੋਲੰਬਸ ਐਜੂਕੇਸ਼ਨ ਐਸੋਸੀਏਸ਼ਨ ਯੂਨੀਅਨ ਆ, ਉਹਨਾਂ ਨੇ ਆਪਸ ਦੇ ਵਿੱਚ ਜਿਹੜੀ ਵੋਟ ਪਾ ਕੇ ਇਹ ਐਲਾਨ ਦਿੱਤਾ ਵੀ ਅਸੀਂ ਜਿਹੜਾ ਆ ਹੁਣ ਜਿਹੜਾ ਸਟ੍ਰਾਈਕ ਆ ਉਸ ਦੇ ਉੱਤੇ ਜਾਵਾਂਗੇ। ਓਹਾਇਓ ਦੀ ਇਹ ਹਰਜੋਤ ਸਿੰਘ ਜੀ ਸਭ ਤੋਂ ਵੱਡੀ ਸਕੂਲ ਡਿਸਟ੍ਰਿਕਟ ਹੈਗੀ ਆ ਤੇ ਇਹ ਜਿਹੜਾ ਇਸ ਪਾਸੇ ਵੱਲ ਨੂੰ ਹੋਊਗਾ। ਟੀਚਰਸ ਕਹਿੰਦੇ ਪਿਕਟ ਸਾਈਨਸ ਦੇ ਨਾਲ ਜਿਹੜੇ ਉਹ ਜਾਣਗੇ ਤੇ ਜਿਸ ਦੌਰਾਨ ਜਿਹੜੇ ਅਧਿਆਪਕਾਂ ਦੀ ਥਾਂ ਤੇ ਸਬਸਟੀਟਿਊਟਸ ਤੇ ਐਡਮਿਨਿਸਟ੍ਰੇਟਰਸ ਆ ਉਹ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਉਣ ਦੀ ਇਸ ਦੌਰਾਨ ਕੋਸ਼ਿਸ਼ ਕਰਨਗੇ। ਜੀ ਬਿਲਕੁਲ। ਇਹ ਜਿਹੜਾ ਸਕੂਲ ਨਵਾਂ ਹੀ ਹੁਣ ਸੈਸ਼ਨ ਸਟਾਰਟ ਹੋਣਾ ਸੀ, ਜਿਸ ਟਾਈਮ ਦੇ ਉੱਤੇ ਜੋ ਇਹ ਟੀਚਰਸ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜੋ ਡੈਲਸ ਤੋਂ ਆ ਰਹੀ ਆ। ਡੈਲਸ ਦੇ ਵਿੱਚ ਬਹੁਤ ਜ਼ਿਆਦਾ ਫਲੱਡਿੰਗ ਹੋਈ ਹੈਗੀ ਆ। ਇੰਨਾ ਬੁਰਾ ਹਾਲ ਆ ਡਾਊਨਟਾਊਨ ਦੇ ਵਿੱਚ, ਕਹਿੰਦੇ ਵੀ ਪੂਰੀਆਂ ਦੀਆਂ ਪੂਰੀਆਂ ਕਾਰਾਂ ਆ ਉਹ ਪਾਣੀ ਦੇ ਵਿੱਚ ਡੁੱਬ ਗਈਆਂ। 7.8 ਇੰਚ ਮੀਂਹ ਡੈਲਸ ਏਰੀਏ ਦੇ ਵਿੱਚ ਕਹਿੰਦੇ ਵੀ 3 ਘੰਟਿਆਂ 'ਚ ਪਿਆ। ਸੋ ਹੁਣ 3 ਘੰਟਿਆਂ 'ਚ 8 ਇੰਚ ਦੇ ਕਰੀਬ ਮੀਂਹ ਪੈ ਜਾਏ ਤਾਂ ਤੁਸੀਂ ਦੇਖ ਲਓ ਵੀ ਕੀ ਹਾਲ ਹੋਊਗਾ। ਤੇ ਓਵਰਆਲ 10 ਇੰਚ ਮੀਂਹ ਜਿਹੜਾ ਆ ਉੱਥੇ ਈਸਟ ਡੈਲਸ ਵਾਲਾ ਏਰੀਆ ਆ ਉੱਥੇ ਪੈ ਚੁੱਕਾ ਆ। ਡੈਲਸ ਫੋਰਟ ਵਰਥ ਵਾਲਾ ਏਰੀਏ ਦੇ ਵਿੱਚ 10.33 ਇੰਚ ਮੀਂਹ ਜੋ ਆ ਪੈ ਚੁੱਕਾ ਹੈਗਾ ਆ। ਹਾਈਵੇਜ਼ ਦੇ ਉੱਤੇ ਵੀ ਬਹੁਤ ਜ਼ਿਆਦਾ ਫਲੱਡਿੰਗ ਹੋਈ ਆ। ਕਹਿੰਦੇ I-30 ਫਰੀਵੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਦਾ ਸਾਰਾ ਉਹ ਹਾਈਵੇ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈਗਾ।
ਲੋਕਾਂ ਨੂੰ ਕਾਰਾਂ ਦੇ ਵਿੱਚੋਂ ਕੱਢਿਆ ਗਿਆ ਤੇ ਵੀ ਕਾਰਾਂ ਬੇਸ਼ੱਕ ਉੱਥੇ ਰਹਿਣ ਦਿਓ ਤਾਂ ਕਿ ਤੁਸੀਂ ਸੇਫ ਜਿਹੜੀ ਲੋਕੇਸ਼ਨ ਆ ਉੱਥੇ ਜਾ ਸਕੋ। ਡੈਲਸ ਪੁਲਿਸ ਡਿਪਾਰਟਮੈਂਟ ਨੇ ਟਵੀਟ ਕਰਕੇ ਅੱਜ ਸਵੇਰੇ ਦੱਸਿਆ ਵੀ ਜੋ ਰੋਡਵੇਜ਼ ਆ ਟਰਾਈ ਕਰੋ ਉਹਨਾਂ ਤੇ ਨਾ ਜਾਇਆ ਜਾਵੇ। ਐਮਰਜੈਂਸੀ ਸਰਵਿਸਿਜ਼ ਹੈਲਪ ਦੇ ਲਈ ਸਾਰੇ ਲੋਕਾਂ ਦੇ ਕੋਲ ਗੁਹਾਰ ਲਾ ਰਹੇ ਆ ਵੀ ਟ੍ਰੈਫਿਕ ਘੱਟ ਰੱਖੋ ਤਾਂ ਕਿ ਜੇ ਕਿਸੇ ਨੂੰ ਜ਼ਰੂਰਤ ਆ ਉਹਨੂੰ ਰਾਈਟ ਵੇ ਉੱਥੋਂ ਕੱਢਿਆ ਜਾ ਸਕੇ। 141 ਫਲਾਈਟਸ ਡੈਲਸ ਫੋਰਟ ਵਰਥ ਇੰਟਰਨੈਸ਼ਨਲ 에ਅਰਪੋਰਟ ਤੇ 600 ਜਿੱਦਾਂ 141 ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ, 600 ਫਲਾਈਟਸ ਡਿਲੇ ਕਰ ਦਿੱਤੀਆਂ ਗਈਆਂ ਹੈਗੀਆਂ। ਐਟ ਡੈਲਸ ਲਵ ਫੀਲਡ ਜਿਹੜਾ 에ਅਰਪੋਰਟ ਆ ਉੱਥੇ 72 ਫਲਾਈਟਸ ਕੈਂਸਲ ਹੋਈਆਂ ਤੇ 55 ਦੇ ਕਰੀਬ ਡਿਲੇ ਕਰ ਦਿੱਤੀਆਂ ਗਈਆਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਖਾਸ ਕਰਕੇ ਟਰੱਕਰਸ ਜਿਹੜੇ ਉਸ ਏਰੀਏ ਦੇ ਵਿੱਚ ਜਾ ਰਹੇ ਆ ਵੀ ਬੜੇ ਧਿਆਨ ਦੇ ਨਾਲ ਜਾਇਓ ਕਿਉਂਕਿ ਫਲੱਡਿੰਗ ਬਹੁਤ ਜ਼ਿਆਦਾ ਆ। ਕਹਿੰਦੇ ਵੀ ਡੈਲਸ ਫੋਰਟ ਵਰਥ ਏਰੀਏ ਦੇ ਵਿੱਚ 17 ਇੰਚ ਦੇ ਕਰੀਬ ਮੀਂਹ ਜਿਹੜਾ ਆ ਪੈ ਚੁੱਕਾ ਹੈਗਾ ਪਿਛਲੇ 12 ਮਹੀਨਿਆਂ ਦੇ ਵਿੱਚ ਜੇ ਓਵਰਆਲ ਦੇਖਿਆ ਜਾਵੇ, ਪਰ ਪਿਛਲੇ 2 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਆ। ਡੀਲਾਜ ਲਗਭਗ ਕਹਿੰਦੇ ਵੀ 18 ਮਿਲੀਅਨ ਦੇ ਕਰੀਬ ਪਹੁੰਚ ਚੁੱਕੀ ਆ। ਫਲੱਡ ਅਲਰਟਸ ਜਾਰੀ ਕੀਤੇ ਗਏ ਆ ਐਰੀਜ਼ੋਨਾ ਤੋਂ ਲੈ ਕੇ ਨਿਊ ਮੈਕਸੀਕੋ ਤੋਂ ਲੈ ਕੇ ਟੈਕਸਸ ਤੱਕ। ਐਰੀਜ਼ੋਨਾ ਦੇ ਵਿੱਚ ਵੀ ਗ੍ਰੈਂਡ ਕੈਨੀਅਨਸ ਵਾਲਾ ਜੋ ਏਰੀਆ ਆ ਉੱਥੇ ਕਾਫੀ ਫਲੱਡਿੰਗ ਹੋਈ ਹੈਗੀ ਆ। ਟੂਸਨ ਐਰੀਜ਼ੋਨਾ ਦੇ ਵਿੱਚ ਫਾਇਰ ਕ੍ਰਿਊ ਨੇ 21 ਦੇ ਕਰੀਬ ਜੋ ਅਡਲਟਸ ਆ ਤੇ ਉਹਨਾਂ ਨੂੰ ਉਸ ਏਰੀਏ ਦੇ ਵਿੱਚੋਂ ਕੱਢਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਵੀ ਡੈਥ ਵੈਲੀ ਨੈਸ਼ਨਲ ਪਾਰਕ ਦੇ ਵਿੱਚ ਫਲੈਸ਼ ਫਲੱਡਿੰਗ ਹੋਈ ਆ ਜਿੱਥੇ 1000 ਦੇ ਕਰੀਬ ਲੋਕ ਫਸੇ ਹੋਏ ਸੀ, ਉਹਨਾਂ ਨੂੰ ਉੱਥੋਂ ਕੱਢਿਆ ਗਿਆ ਹੈ। ਜੀ, ਵੇਗਸ ਦੇ ਵਿੱਚ ਵੀ ਭਾਰੀ ਮੀਂਹ ਜਿਹੜੇ ਉਹ ਪਏ ਆ। ਸੋ ਆਪਾਂ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਕਲਾਈਮੇਟ ਚੇਂਜ ਦੇ ਚੱਲਦਿਆਂ ਬਹੁਤ ਵੱਡੇ ਪੱਧਰ ਦੇ ਉੱਤੇ ਇਦਾਂ ਦੀਆਂ ਘਟਨਾਵਾਂ ਆਮ ਬਣਦੀਆਂ ਜਾ ਰਹੀਆਂ। ਸੋ ਹੁਣ ਤੁਸੀਂ ਦੇਖੋ ਵੀ ਇਸ ਨੂੰ ਇੱਕ ਤਾਂ ਚੀਜ਼ ਆ ਵੀ ਨਹੀਂ ਮੰਨਣਾ, ਨਾ ਮੰਨਣ ਦੇ ਕਰਕੇ ਖਾਮਿਆਜ਼ਾ ਇਹ ਭੁਗਤਣਾ ਪੈ ਰਿਹਾ ਵੀ ਹੁਣ ਇਹ ਸਾਰੇ ਜਿੰਨੀਆਂ ਵੀ ਸਿਟੀਜ਼ ਆ ਜਾਂ ਕਹਿ ਲਓ ਵੀ ਮੁਲਕ ਆ, ਇਸ ਦਾ ਇਨਫਰਾਸਟ੍ਰਕਚਰ ਇਸ ਚੀਜ਼ ਦੇ ਲਈ ਤਿਆਰ ਨਹੀਂ ਆ। ਇਹ ਜਾਨਾਂ ਵੀ ਜਾਂਦੀਆਂ ਆ ਤੇ ਉਸ ਤੋਂ ਬਾਅਦ ਨੁਕਸਾਨ ਦੂਜਾ ਵੀ ਜਿਹੜਾ ਮਾਲੀ ਨੁਕਸਾਨ ਵੀ ਇਸ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਹੁੰਦਾ ਆ। ਸ਼ਹਿਰਾਂ ਨੂੰ ਉਭਰਨ ਦੇ ਲਈ ਦੁਬਾਰਾ ਮੁੜ ਲੀਹ ਦੇ ਉੱਤੇ ਆਉਣ ਦੇ ਲਈ ਬਹੁਤ ਜ਼ਿਆਦਾ ਵਕਤ ਲੱਗ ਜਾਂਦਾ, ਜਿਸ ਦੌਰਾਨ ਹਰ ਇੱਕ ਤਰ੍ਹਾਂ ਦਾ ਨੁਕਸਾਨ ਜਿਹੜਾ ਬਿਜ਼ਨਸਿਸ ਤੋਂ ਲੈ ਕੇ ਆਮ ਲੋਕਾਂ ਨੂੰ ਇਸ ਦੇ ਵਿੱਚ ਨਾਲ ਜਿਹੜਾ ਉਹ ਝੱਲਣਾ ਪੈਂਦਾ ਹੈਗਾ ਆ। ਫਰੀਕ ਇਨਸੀਡੈਂਟਸ ਇੱਦਾਂ ਦੇ ਕਿਤੇ ਅਚਾਨਕ ਮੀਂਹ ਪੈ ਜਾਣੇ ਉਹ ਬੰਦਾ ਸਮਝਦਾ ਆ, ਪਰ ਹਰ ਸਾਲ ਉਹੀ ਚੀਜ਼ਾਂ ਜਿਹੜੀਆਂ ਉਹ ਬਾਰ-ਬਾਰ ਹੋਈ ਜਾਣੀਆਂ ਤੇ ਹੋਰ ਜ਼ਿਆਦਾ ਕਹਿ ਲਓ ਵੀ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਹੋਣੀਆਂ, ਉਹਦੇ ਨਾਲ ਫਿਰ ਕੰਮ ਜਿਹੜਾ ਉਹ ਖਰਾਬ ਹੁੰਦਾ ਜਾਂਦਾ ਆ। ਸੋ ਵੈਦਰਸ ਜਿਹੜੇ ਆ ਉਹ ਬਹੁਤ ਤੇਜ਼ੀ ਦੇ ਨਾਲ ਚੇਂਜ ਜਿਹੜੇ ਉਹ ਹੋ ਰਹੇ ਨੇ ਕਈ ਥਾਵਾਂ ਦੇ ਉੱਤੇ। ਸੋ ਜਦੋਂ ਵੀ ਤੁਸੀਂ ਟਰੈਵਲ ਕਰ ਰਹੇ ਹੋ ਇੱਥੋਂ ਤੱਕ ਕਿ ਹੁਣ ਇਕੱਲਾ ਟਰੈਵਲ ਹੀ ਨਹੀਂ, ਹੁਣ ਜਿਹੜੇ ਰਹਿ ਵੀ ਰਹੇ ਆ ਵੀ ਭਾਈ ਇਸ ਚੀਜ਼ ਦੇ ਲਈ ਹੁਣ ਤਿਆਰ ਤੁਹਾਨੂੰ ਰਹਿਣਾ ਚਾਹੀਦਾ ਹੈ। ਅਗਲੀ ਗੱਲ ਕਰਦੇ ਜਾਈਏ, ਰਸ਼ੀਅਨ ਮੀਡੀਆ ਜਿਹੜਾ ਹਰਜੋਤ ਸਿੰਘ ਜੀ ਇਹ ਦੱਸ ਰਿਹਾ ਆ ਵਲਾਦੀਮੀਰ ਪੁਤਿਨ ਉੱਥੋਂ ਦਾ ਰਾਸ਼ਟਰਪਤੀ, ਉਸ ਦਾ ਜਿਹੜਾ ਸਪਿਰਿਚੁਅਲ ਗਾਈਡ ਜਿਹੜਾ ਸੀਗਾ, ਉਸ ਦੀ ਕੁੜੀ ਨੂੰ ਇੱਕ ਕਾਰ ਬੰਬ ਧਮਾਕੇ ਦੇ ਵਿੱਚ ਉਸਦੀ ਕਹਿੰਦੇ ਆ ਮੌਤ ਹੋਈ ਹੈਗੀ ਆ। ਸੋ ਮਰਡਰ ਇਨਵੈਸਟੀਗੇਸ਼ਨ ਰੂਸੀ ਅਧਿਕਾਰੀਆਂ ਦੇ ਦੁਆਰਾ ਇਸ ਬਾਬਤ ਸ਼ੁਰੂ ਕਰ ਦਿੱਤੀ ਗਈ ਆ। ਅਲਟਰਾ ਨੈਸ਼ਨਲਿਸਟ ਫਿਲਾਸਫਰ ਅਲੈਗਜ਼ੈਂਡਰ ਡੁਗਿਨ ਜੋ ਕਿ ਪੁਤਿਨ ਦਾ ਸਪਿਰਿਚੁਅਲ ਐਡਵਾਈਜ਼ਰ ਜਿਸ ਨੂੰ ਆਖਿਆ ਜਾਂਦਾ ਸੀਗਾ, ਉਸ ਦੇ ਵਿੱਚ ਉਸ ਦੀ ਕੁੜੀ ਦੀ ਇੱਕ ਬੰਬ ਧਮਾਕੇ ਦੇ ਵਿੱਚ ਦਰਿਆ ਡੁਗੀਨਾ ਨਾਂ ਦੀ ਜਿਹੜੀ ਆ ਉਸ ਦੇ ਵਿੱਚ ਮੌਤ ਹੋਈ ਹੈਗੀ ਆ। ਸੋ ਹੁਣ ਇਹ ਇੱਕ ਕਾਫੀ ਵੱਡੀ ਤੇ ਅਹਿਮ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਦੇਖੀ ਜਾ ਰਹੀ ਆ। ਇਹ ਬੰਬ ਕਹਿੰਦੇ ਆ ਵੀ ਰਿਮੋਟਲੀ ਡੈਟੋਨੇਟ ਕੀਤਾ ਗਿਆ ਸੀ, ਦੂਰੋਂ ਜਿਹੜਾ ਡੈਟੋਨੇਟ ਕੀਤਾ ਗਿਆ ਸੀ। ਲਾ ਇਨਫੋਰਸਮੈਂਟ ਵਾਲੇ ਜਿਹੜੇ ਉਹ ਦੱਸਦੇ ਆ। ਸੋ ਜੇ ਇਦਾਂ ਕੀਤਾ ਮਤਲਬ ਉਸ ਨੂੰ ਦੇਖ ਰਹੇ ਸੀ, ਦੂਰੋਂ ਨਿਗਰਾਨੀ ਦੇ ਸੀਗੇ, ਮੂਵਮੈਂਟ ਜਿਹੜੀ ਆ ਉਸ ਦੇ ਉੱਤੇ ਉਹਨਾਂ ਨੇ ਕੰਟਰੋਲ ਜਿਹੜਾ ਉਹ ਰੱਖਿਆ ਹੋਇਆ ਸੀਗਾ। ਸੋ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਵੀਡੀਓਜ਼ ਧਮਾਕੇ ਦੀਆਂ ਜਦੋਂ ਵਹੀਕਲ ਦੇ ਵਿੱਚ ਅੱਗ ਲੱਗੀ ਆ ਉਹ ਕਈ ਥਾਵਾਂ ਦੇ ਉੱਤੇ ਜਿਹੜੀਆਂ ਉਹ ਆਈਆਂ। ਇੱਕ ਅਨਵੈਰੀਫਾਈਡ ਵੀਡੀਓ ਵੀ ਆ, ਵੈਰੀਫਾਈਡ ਨਹੀਂ ਆ, ਕਈ ਥਾਵਾਂ ਤੇ ਅਨਵੈਰੀਫਾਈਡ ਵੀਡੀਓਜ਼ ਵੀ ਜਿਹੜੀਆਂ ਆ ਉਹ ਪੇਸ਼ ਕਰਦੀਆਂ ਵੀ ਡੁਗਿਨ ਜਿਹੜੀ ਆ ਉਹ ਮੌਕੇ ਦੇ ਉੱਤੇ ਉੱਥੇ ਮੌਜੂਦ ਸੀਗੀ। ਸੋ ਕਹਿੰਦੇ ਵੀ ਜਿਹੜੇ ਮੰਨਦੇ ਨੇ ਇਸ ਕੁੜੀ ਦੇ ਜਿਹੜੇ ਫਰੈਂਡ ਉਹ ਮੰਨਦੇ ਆ ਵੀ ਮੇਨ ਨਿਸ਼ਾਨਾ ਜਿਹੜਾ ਪੁਤਿਨ ਦੇ ਇਸ ਐਲਾਈ ਦਾ ਸੀਗਾ
ਵੀ ਉਸ ਧਾਰਮਿਕ ਜਿਹੜਾ ਉਹਦਾ ਗਾਈਡ ਆ ਉਸਨੂੰ ਜਿਹੜਾ ਉਹ ਮਾਰਨਾ ਚਾਹੁੰਦੇ ਸੀਗੇ, ਪਰ ਸਮਹਾਉ ਉਸ ਦੀ ਕੁੜੀ ਜਿਹੜੀ ਆ ਇਸ ਦੇ ਵਿੱਚ ਧਮਾਕੇ 'ਚ ਉਸਦੀ ਮੌਤ ਹੋ ਗਈ ਆ। ਅਲੈਗਜ਼ੈਂਡਰ ਡੂਗਨ ਰਸ਼ੀਅਨ ਨੈਸ਼ਨਲਿਸਟ ਹੈਗਾ ਆ, ਜਿਸ ਨੇ ਕ੍ਰਿਮੀਨਲ ਦੀ ਥਿੰਕਿੰਗ ਦੇ ਵਿੱਚ ਜੋ ਸ਼ੇਪ ਕੀਤਾ ਉਸ ਨੂੰ ਚੇਂਜ ਕਰਨ ਦੇ ਲਈ, ਤਾਂ ਕਿ ਰਸ਼ੀਆ ਯੂਕਰੇਨ ਦੇ ਵਿੱਚ ਜਾ ਕੇ ਅਟੈਕ ਕਰ ਦੇਵੇ ਤੇ ਆਪਣੇ ਅੰਡਰ ਲੈ ਲਵੇ। ਦਰੀਆ ਦੁਗੀਨਾ 38 ਸਾਲਾਂ ਦੀ ਉਹਦੀ ਜਿਹੜੀ ਲੜਕੀ ਆ ਉਹ ਬੰਬ ਦੇ ਵਿੱਚ ਮਾਰੀ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਪਾਕਿਸਤਾਨ ਤੋਂ ਆ ਰਹੀ ਹੈ। ਪਾਕਿਸਤਾਨ 'ਚ ਤੁਸੀਂ ਸਵੇਰੇ ਖਬਰ ਸਾਂਝੀ ਕੀਤੀ ਹੋਣੀ ਹੈ, ਕਿਸ ਤਰ੍ਹਾਂ ਇੱਕ ਸਿੱਖ ਲੜਕੀ ਨੂੰ ਉਹਨਾਂ ਨੇ ਧੱਕੇ ਨਾਲ ਕਨਵਰਟ ਕਰਕੇ ਉਹਦਾ ਜਿਹੜਾ ਵਿਆਹ ਕਰ ਦਿੱਤਾ ਮੁਸਲਮਾਨ ਦੇ ਨਾਲ। ਉਹ ਡਿਟੇਲਸ ਤੁਸੀਂ ਖਬਰ ਸੁਣ ਲਈ। ਤੇ ਦੂਸਰੀ ਜਿਹੜੀ ਖਬਰ ਪਾਕਿਸਤਾਨ ਤੋਂ ਆ ਰਹੀ ਆ, ਪਾਕਿਸਤਾਨ ਦੇ ਰਹਿ ਚੁੱਕੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਉਹਨਾਂ ਦੀ ਇਨਵੈਸਟੀਗੇਸ਼ਨ ਜੋ ਮੌਜੂਦਾ ਸਰਕਾਰ ਆ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ, ਤੇ ਇਮਰਾਨ ਖਾਨ ਦੇ ਉੱਤੇ ਐਂਟੀ ਟੈਰਰ ਲਾ ਦੇ ਇਨਵੋਲਵ ਹੋਣ ਦੇ ਚਾਰਜਸ ਲਾਏ ਆ। ਇਹਨਾਂ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਇਮਰਾਨ ਖਾਨ ਕਿਸੇ ਵੀ ਜਗ੍ਹਾ ਦੇ ਉੱਤੇ ਪਬਲਿਕਲੀ ਬੋਲ ਨਹੀਂ ਸਕਦਾ, ਕਿਸੇ ਵੀ ਟੀਵੀ ਦੇ ਉੱਤੇ ਕੋਈ ਇੰਟਰਵਿਊ ਵਗੈਰਾ ਨਹੀਂ ਦੇ ਸਕਦਾ। ਹਜ਼ਾਰਾਂ ਦੀ ਗਿਣਤੀ ਵਿੱਚ ਇਮਰਾਨ ਖਾਨ ਦੇ ਸਪੋਰਟਰ ਪਿਛਲੇ ਸ਼ਨੀਚਰਵਾਰ ਨੂੰ ਇਕੱਠੇ ਹੋਏ ਉੱਥੇ ਦੀ ਰਾਜਧਾਨੀ ਦੇ ਵਿੱਚ, ਪਰ ਇਮਰਾਨ ਖਾਨ ਇਸ ਟਾਈਮ ਦੇ ਉੱਤੇ ਰੈੱਡ ਲਾਈਨ ਦੇ ਉੱਤੇ ਹੈਗਾ ਆ। ਫਾਰਮਰ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਦੱਸਿਆ ਆ ਵੀ ਹਰ ਇੱਕ ਬੱਚਾ, ਹਰ ਇੱਕ ਅਡਲਟ ਪਾਕਿਸਤਾਨ ਦਾ ਉਹ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਦੀ ਕਾਲ ਨੂੰ ਜਵਾਬ ਦੇਵੇ। ਸ਼ਹਬਾਜ਼ ਸ਼ਰੀਫ ਕਹਿੰਦੇ ਪਈ ਰਿਸਪੌਂਸੀਬਲ ਆ ਇਹ ਸਾਰੇ ਕੁਛ ਤੇ। CNN ਦੇ ਮੁਤਾਬਕ ਲਾਈਵ ਬ੍ਰੌਡਕਾਸਟ ਜੋ ਪਾਕਿਸਤਾਨ ਦੀ ਇਲੈਕਟ੍ਰੋਨਿਕ ਰੈਗੂਲੇਟਰੀ ਅਥਾਰਟੀ ਆ, ਉਹਨਾਂ ਨੇ ਇਮਰਾਨ ਖਾਨ ਦੇ ਸਪੀਚ ਦੇ ਉੱਤੇ ਲਾ ਦਿੱਤਾ ਹੈਗਾ ਆ। ਇਮਰਾਨ ਖਾਨ ਇਹ ਕਹਿ ਰਹੇ ਆ ਵੀ US ਇਨਵੋਲਵ ਹੈਗਾ ਉਹਨਾਂ ਦੀ ਸਰਕਾਰ ਨੂੰ ਸਿੱਟਣ ਦੇ ਲਈ। ਸੋ ਬਹੁਤ ਸਾਰੇ ਪਾਕਿਸਤਾਨ ਦੇ ਜੋ ਲੋਕ ਆ ਉਹਨਾਂ ਦਾ ਗੁੱਸਾ ਅਮਰੀਕਾ ਦੇ ਅਗੇਂਸਟ ਜ਼ਿਆਦਾ ਆ, ਬਲਕਿ ਉਹਨਾਂ ਦਾ ਗੁੱਸਾ ਉਹਨਾਂ ਦੇ ਅਗੇਂਸਟ ਹੋਣਾ ਚਾਹੀਦਾ ਜਿਹੜੀ ਉੱਥੇ ਦੀ ਸਰਕਾਰ ਉਹਨਾਂ ਦੇ ਉਲਟ ਹੋਈ ਪਈ ਹੈਗੀ। ਜੀ ਬਿਲਕੁਲ, ਇਹ ਤਾਂ ਸ਼ਰੇਆਮ ਧੱਕਾ ਲੱਗ ਰਿਹਾ ਵੀ ਇਮਰਾਨ ਖਾਨ ਦੇ ਖਿਲਾਫ ਟੈਰਰਿਜ਼ਮ, ਅੱਤਵਾਦ ਦੇ ਜਿਹੜੇ ਚਾਰਜਿਸ ਆ ਉਹ ਫਾਈਲ ਕਰ ਦਿੱਤੇ ਗਏ ਆ। ਸੋ ਕਹਿੰਦੇ ਵੀ ਉੱਥੇ ਜਿਹੜਾ ਰਾਜਨੀਤਿਕ ਸੰਕਟ ਆ ਉਹ ਹੋਰ ਵੱਧ ਸਕਦਾ ਹੈਗਾ, ਕਿਉਂਕਿ ਜਦੋਂ ਤੋਂ ਇਮਰਾਨ ਖਾਨ ਨੂੰ ਇੱਕ ਹਿਸਾਬ ਦੇ ਨਾਲ ਬਾਹਰ ਕੱਢਿਆ ਗਿਆ ਸੱਤਾ ਤੋਂ, ਉਸ ਤੋਂ ਬਾਅਦ ਦੇ ਵਿੱਚ ਉਸਨੇ ਹਜੂਮਾਂ ਨੂੰ ਰੈਲੀਜ਼ ਦੇ ਵਿੱਚ ਜਿਹੜਾ ਸੰਬੋਧਨ ਆ ਉਹ ਕਰਦੇ ਆ ਰਹੇ ਆ, ਤੇ ਕਾਫੀ ਜ਼ਿਆਦਾ ਉਸ ਦੀ ਪੋਪੂਲੈਰਿਟੀ ਜਿਹੜੀ ਆ ਉਹ ਜ਼ਰੂਰ ਹੈਗੀ ਆ। ਸੋ ਹੁਣ ਕਹਿੰਦੇ ਵੀ ਖਾਨ ਹੋਣਾ ਨੇ ਖੁਦ ਅਜੇ ਤੱਕ ਆਪ ਇਸ ਪੁਲਿਸ ਚਾਰਜ ਦੇ ਉੱਤੇ ਕੋਈ ਟਿੱਪਣੀ ਤਾਂ ਜਿਹੜੀ ਉਹ ਨਹੀਂ ਕੀਤੀ। ਹਾਲ ਦੀ ਘੜੀ ਤਾਂ ਉਹ ਬਾਹਰ ਹੀ ਸੀਗੇ, ਪਰ ਜਿੱਦਾਂ ਦੇ ਚਾਰਜਿਸ ਲਾਏ ਆ ਹਰਜੋਤ ਸਿੰਘ ਜੀ, ਲੱਗਦਾ ਆ ਵੀ ਇਸ ਨੂੰ ਅੰਦਰ ਜਿਹੜਾ ਉਹ ਕੀਤਾ ਜਾ ਸਕਦਾ। ਤਹਿਰੀਕੇ ਇਨਸਾਫ ਨੇ ਚੇਤਾਵਨੀ ਦਿੱਤੀ ਆ ਵੀ ਜੇ ਖਾਨ ਨੂੰ ਅਰੈਸਟ ਕੀਤਾ ਤਾਂ ਉਹ ਮੁਲਕ ਭਰ ਦੇ ਵਿੱਚ ਜਿਹੜੇ ਆ ਉਹ ਰੈਲੀਜ਼ ਜਿਹੜੀਆਂ ਉਹਨਾਂ ਦੇ ਹੱਕ ਦੇ ਵਿੱਚ ਕਰਨਗੇ। ਪਾਕਿਸਤਾਨ ਦੇ ਲੀਗਲ ਸਿਸਟਮ ਦੇ ਅੰਡਰ ਪੁਲਿਸ ਜਿਹੜੀ ਆ ਉਹ FIR ਪਹਿਲੋਂ, ਜਿੱਦਾਂ ਉਹ ਆਪਾਂ ਨੂੰ ਪਤਾ ਹੀ ਆ, ਸੇਮ ਹੀ ਆ ਤਕਰੀਬਨ ਜਿੱਦਾਂ ਇੰਡੀਆ 'ਚ ਵੀ, ਉੱਥੇ ਦਰਜ ਜਿਹੜੀ ਉਹ ਕਰਦੀ ਆ ਮੈਜਿਸਟ੍ਰੇਟ ਜੱਜ ਦੇ ਮੋਹਰੇ, ਫਿਰ ਇਨਵੈਸਟੀਗੇਸ਼ਨ ਅੱਗੇ ਜਾਂਦੀ ਆ, ਤੇ ਫਿਰ ਪੁਲਿਸ ਯੂਜ਼ਲੀ ਉਸ ਦੌਰਾਨ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਆ ਉਹ ਕਰ ਸਕਦੀ ਆ। ਅਗਲੀ ਖਬਰ ਫਿਨਲੈਂਡ ਤੋਂ ਆ ਰਹੀ ਆ। ਫਿਨਲੈਂਡ ਦੀ ਸਭ ਤੋਂ ਯੰਗੈਸਟ ਪ੍ਰਾਈਮ ਮਿਨਿਸਟਰ ਸਾਨਾ, ਉਹ ਇੱਕ ਕੰਟਰੋਵਰਸੀ ਦੇ ਵਿੱਚ ਫਸ ਗਈ ਆ। ਪਿਛਲੇ ਦਿਨਾਂ ਦੇ ਵਿੱਚ ਸਾਨਾ ਮਰੀਨ ਇੱਕ ਪਾਰਟੀ ਦੇ ਵਿੱਚ ਉਹਦੀਆਂ ਵੀਡੀਓਜ਼ ਆਈਆਂ, ਤੇ ਉਹਦੇ ਨਾਲ ਉਸ ਮੁਲਕ ਦੇ ਵਿੱਚ ਕਾਫੀ ਜਿਹੜਾ ਆ ਵਿਰੋਧ ਹੋਇਆ, ਕਿਉਂਕਿ 36 ਸਾਲਾਂ ਦੀ ਪ੍ਰਾਈਮ ਮਿਨਿਸਟਰ ਕਹਿੰਦੇ ਵੀ ਆਪਣੇ ਫਰੈਂਡਸ ਦੇ ਨਾਲ ਪ੍ਰਾਈਵੇਟ ਸੈਟਿੰਗ ਦੇ ਵਿੱਚ ਡਾਂਸ ਕਰ ਰਹੀ ਸੀ। ਓਪੋਜੀਸ਼ਨ ਪਾਰਟੀਆਂ ਨੇ ਰੌਲਾ ਪਾਇਆ ਵੀ ਉਸਨੇ ਡਰੱਗ ਵੀ ਖਾਧੀ ਹੋਈ ਸੀ, ਪਰ ਉਹ ਕਹਿੰਦੀ ਹੈ ਵੀ ਮੈਂ ਆਲਰੇਡੀ ਟੈਸਟ ਲੈ ਲਿਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਡਰੱਗ ਨਹੀਂ ਸੀ। ਹਾਂ, ਸ਼ਰਾਬ ਜ਼ਰੂਰ ਪੀਤੀ ਹੋਈ ਸੀ। ਇਸ ਪ੍ਰਾਈਮ ਮਿਨਿਸਟਰ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਟਵੀਟ ਕਰ ਰਹੇ ਆ ਆਪਣੀਆਂ ਪਾਰਟੀਆਂ ਕਰਨ ਦੇ ਲਈ ਵੀ ਹਾਂ ਅਸੀਂ ਵੀ ਪਾਰਟੀ ਕਰਦੇ ਹਾਂ, ਵੀ ਉਹਦੇ ਕੋਲ ਵੀ ਹੱਕ ਹੈਗਾ ਆ। ਅਸ਼ੋਕ ਸਵੈਨ ਪ੍ਰੋਫੈਸਰ ਆਫ ਪੀਸ ਤੇ ਕਨਫਲਿਕਟ ਰਿਸਰਚ ਦੇ ਜੋ ਉਪਸਾਲਾ ਯੂਨੀਵਰਸਿਟੀ ਸਵੀਡਨ 'ਚ ਹੈਗੇ ਆ, ਉਹਨਾਂ ਨੇ ਕਿਹਾ ਵੀ ਉਹ ਉਸਦੇ ਕੋਲ ਹੱਕ ਹੈਗਾ ਪਾਰਟੀ ਕਰਨ ਦਾ, ਤੇ ਤੁਸੀਂ ਕਿਉਂ ਨਹੀਂ ਆਪਣੇ ਲੀਡਰਸ ਨੂੰ ਐਕਸਪੈਕਟ ਕਰਦੇ ਵੀ ਉਹ ਵੀ ਇੱਕ ਬੰਦੇ ਹੈਗੇ ਆ। ਪਰ ਰਾਈਟ ਨਾਓ
ਫਿਨਿਸ਼ ਪ੍ਰਾਈਮ ਮਿਨਿਸਟਰ ਸਾਨਾ ਮਰੀਨ ਦਾ ਕਾਫੀ ਜ਼ਿਆਦਾ ਵਿਰੋਧ ਇਸ ਇਸ਼ੂ ਤੇ ਹੋ ਰਿਹਾ ਹੈ। ਇਸਨੇ ਸਫਾਈ ਦਿੰਦੇ ਹੋਏ ਕਿਹਾ ਵੀ ਮੈਂ ਵੀਕਐਂਡ ਦੇ ਉੱਤੇ ਪਾਰਟੀ ਕਰ ਰਹੀ ਸੀ। ਸਾਨਾ ਮਰੀਨ ਕਹਿੰਦੇ ਵੀ ਉਸ ਦਿਨ ਮੇਰੀਆਂ ਕੋਈ ਵੀ ਮੀਟਿੰਗ ਨਹੀਂ ਸੀਗੀਆਂ ਤੇ ਮੈਂ ਆਪਣੇ ਪ੍ਰਾਈਵੇਟ ਸੈਟਿੰਗ ਦੇ ਵਿੱਚ ਜਿੱਦਾਂ ਕਿਹਾ ਵੀ ਆਪਣੇ ਦੋਸਤਾਂ ਦੇ ਨਾਲ ਇੰਜੋਏ ਕਰ ਰਹੀ ਸੀਗੀ। ਤੇ ਪਰ ਕਹਿੰਦੀ ਵੀ ਉਹ ਪ੍ਰਾਈਵੇਟ ਵਿਊਇੰਗ ਲਈ ਵੀਡੀਓ ਸੀਗੀ, ਸਾਰਿਆਂ ਨੂੰ ਪਬਲਿਕ ਦੇ ਲਈ ਜਿਹੜੀ ਉਹ ਨਹੀਂ ਸੀਗੀ। ਪਰ ਕਹਿੰਦੀ ਵੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਮੇਰੇ ਜਿਹੜੇ ਡਰੱਗ ਟੈਸਟ ਦੀ ਉਹ ਅਨਜਸਟ ਆ, ਪਰ ਫਿਰ ਵੀ ਕਹਿੰਦੇ ਵੀ ਮੈਂ ਆਪਣੀ ਲੀਗਲ ਪ੍ਰੋਟੈਕਸ਼ਨ ਦੇ ਲਈ ਜਾਂ ਜਿਹੜੇ ਵੀ ਸ਼ੱਕ ਸ਼ੰਕੇ ਉਸ ਨੂੰ ਦੂਰ ਕਰਨ ਦੇ ਲਈ ਮੈਂ ਡਰੱਗ ਟੈਸਟ ਲੈ ਰਿਹਾ, ਜਿਸ ਦੇ ਨਤੀਜੇ ਵੀਕ ਤੱਕ ਜਿਹੜੇ ਉਹ ਆ ਜਾਣਗੇ। ਕਹਿੰਦੇ ਵੀ ਵੀਕਐਂਡ ਤੇ ਕੋਈ ਮੀਟਿੰਗ ਨਾ ਹੋਣ ਕਰਕੇ ਮੈਂ ਇਹ ਸਾਰਾ ਕੁਝ ਕੀਤਾ ਤੇ ਸੋਮਵਾਰ ਤੋਂ ਰੈਗੂਲਰ ਕੰਮ ਦੇ ਉੱਤੇ ਮੀਟਿੰਗਸ ਦੇ ਵਿੱਚ ਜਿਹੜੀ ਉਹ ਮੈਂ ਆ ਗਈ ਸੀ। ਸੋ ਉੱਥੇ ਫਿਨਲੈਂਡ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਨੌਜਵਾਨ ਜਿਹੜੀਆਂ ਔਰਤਾਂ ਆ ਉਹ ਕਾਫੀ ਜ਼ਿਆਦਾ ਐਕਟਿਵ ਨੇ ਇਸ ਦੇ ਵਿੱਚ, ਤੇ ਇਸ ਦੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਦੇ ਵਿੱਚ ਤੇ ਉੱਥੋਂ ਦੀ ਜਿਹੜੀ ਕੈਬਨਿਟ ਦੇ ਵਿੱਚ ਵੀ ਹੋਰ ਬੀਬੀਆਂ ਦੇ ਹੋਣ ਦੇ ਨਾਲ ਉਦੋਂ ਇੱਕ ਨਵੀਂ ਜੀ ਚੀਜ਼ ਜਿਹੜੀ ਉਹ ਦੇਖਣ ਨੂੰ ਜ਼ਿਆਦਾ ਮਿਲੀ ਸੀ। ਚਲੋ ਔਰਤਾਂ ਰਹੀਆਂ ਨੇ, ਪ੍ਰਾਈਮ ਮਿਨਿਸਟਰ ਵੀ ਬਹੁਤ ਰਹੀਆਂ ਨੇ, ਪਰ ਇੰਨੀਆਂ ਨੌਜਵਾਨ ਜਿਹੜੀਆਂ ਉਹਨਾਂ ਨੇ ਘੱਟ ਹੀ ਮੁਲਕਾਂ ਨੇ ਦੇਖਿਆ ਸੀਗਾ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ। ਅੱਗ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਇੱਕ ਊਬਰ ਡਰਾਈਵਰ ਨੇ ਲੋਕਾਂ ਨੂੰ ਬਚਾਇਆ, ਉਹ ਤੁਹਾਨੂੰ ਜਾਣਕਾਰੀ ਦੇਵਾਂਗੇ। ਇੰਟਲ ਦੇ ਚਿਪ ਪਲਾਂਟਸ ਦੇ ਲਈ ਕਾਫੀ ਵਰਕਰਾਂ ਦੀ ਜ਼ਰੂਰਤ ਆ, ਉਹਦੇ ਬਾਰੇ ਜਿਹੜੀ ਉਹ ਜਾਣਕਾਰੀਆਂ ਤੁਹਾਨੂੰ ਜਿਹੜੀਆਂ ਉਹ ਦੱਸਦੇ ਆ। ਉਹ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਅੱਜ ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਬਲੀਡ ਕਰ ਰਹੀ ਹੈਗੀ ਆ। ਜਦੋਂ ਹੀ ਓਪਨ ਹੋਈ ਸੀ 500 ਪੁਆਇੰਟ ਦੇ ਕਰੀਬ ਡਾਊਨ ਸੀ। ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ 9:41 ਕੈਲੀਫੋਰਨੀਆ ਸਮੇਂ ਦੇ ਮੁਤਾਬਕ ਬੋਲ ਰਹੇ ਆ। ਡਾਓ ਜੋਨ ਇੰਡਸਟਰੀਅਲ 494.15 ਡਾਊਨ ਆ। S&P ਇੰਡੈਕਸ 70.6, ਨੈਸਡੈਕ 253.62 ਤੇ ਕਾਫੀ ਕੰਪਨੀਆਂ ਦੇ ਜੋ ਸਟਾਕ ਆ AMC ਦੇ ਕਾਫੀ ਡਾਊਨ ਗਏ ਆ। ਸਿਗਨੀਫਾਈ ਹੈਲਥ, ਫੋਰਡ ਨੇ ਤਾਂ ਅੱਜ ਅਨਾਉਂਸ ਕੀਤਾ ਭਈ ਉਹ 3000 EMPLOYE ਲੇ ਆਫ ਕਰਨ ਜਾ ਰਹੇ ਆ। ਜੇ ਇਸੇ ਤਰ੍ਹਾਂ ਇਕੋਨਮੀ ਦੀ ਗੱਲ ਕਰਦੇ ਜਾਈਏ, UK ਦੀ ਇਕੋਨਮੀ 2020 ਦੇ ਵਿੱਚ 11% ਸ਼ਰੈਂਕ ਹੋਈ ਹੈਗੀ ਆ, ਘਟੀ ਆ, ਜੋ ਕਿ ਕਹਿੰਦੇ ਵੀ 1709 ਤੋਂ ਬਾਅਦ ਦੇਖਿਆ ਜਾਵੇ ਇੰਨਾ ਜ਼ਿਆਦਾ ਜਿਹੜੀ ਘਟੀ ਸੀ। ਉੱਥੇ ਨਵਾਂ ਹਰਜੋਤ ਸਿੰਘ ਜੀ ਪ੍ਰਧਾਨ ਮੰਤਰੀ ਬਣਨਾ ਹੈ। ਜੌਨਸਨ ਦੇ ਕਾਰੇ ਸਾਰਿਆਂ ਦੇ ਸਾਹਮਣੇ ਸੀਗੇ ਤੇ ਪਰ ਉਹਦੀ ਕੈਬਨਿਟ 'ਚ ਉਹਦੇ 'ਚੋਂ ਹੀ ਆ। ਸੋ ਲੋਕਾਂ ਨੂੰ ਸ਼ਾਇਦ ਉੱਥੇ ਇਹ ਭੁਲੇਖਾ ਵੀ ਪਊਗਾ ਵੀ ਕੁਛ ਨਵਾਂ ਜਿਹੜਾ ਹੋਣ ਜਾ ਰਿਹਾ, ਚੱਲਣਾ ਸਾਰਾ ਕੁਛ ਜਿਹੜਾ ਉਹ ਉਹੀ ਆ। ਸੋ ਅੱਜ ਸਟਾਕ ਮਾਰਕੀਟ ਥੱਲੇ ਵੱਲ ਨੂੰ ਆ। ਕੀ ਇਹ ਟ੍ਰੈਂਡ ਆ ਜਾਂ ਵਨ ਆਫ ਦਾ ਡੇਜ਼ ਆ? ਧਿਆਨ ਦੇ ਨਾਲ ਇਹ ਆ ਵੀ ਇਨਵੈਸਟਰਸ ਧਿਆਨ ਰੱਖਣ ਵੀ ਜਿੱਧਰ ਵੀ ਜਿਹੜੀ ਇਨਵੈਸਟਮੈਂਟ ਕਰਨ ਬਾਰੇ ਜਿਹੜੀ ਉਹ ਸੋਚ ਰਹੇ ਹੈਗੇ। ਸਾਰਿਆਂ ਦੀਆਂ ਅੱਖਾਂ ਫੈਡਰਲ ਰਿਜ਼ਰਵ ਬੋਰਡ ਵੱਲ ਲੱਗੀਆਂ ਹੋਈਆਂ, ਕਿਉਂਕਿ ਅਗਲੇ ਮਹੀਨੇ ਕਹਿੰਦੇ ਵੀ 3 ਕੁਆਰਟਰਸ ਫੇਰ ਇੰਟਰਸਟ ਰੇਟ ਵੱਧ ਸਕਦਾ ਹੈ। ਸੋ ਜੇ 3 ਕੁਆਰਟਰਸ ਇੰਟਰਸਟ ਰੇਟ ਵੱਧਦਾ ਆ, ਜਿਹੜੀ ਰੀਅਲ ਸਟੇਟ ਮਾਰਕੀਟ ਉਹ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਾਮ ਹੋਈ ਹੋਆ। ਕੋ ਜਰਾ ਵੀ ਹਿੱਲ ਨਹੀਂ ਰਿਹਾ ਕੰਮ। ਉਹਦੇ ਵਿੱਚ ਕੋਈ ਕਿਤੇ ਟਾਵਾਂ ਕੋਈ ਬੰਦਾ ਘਰ ਲੈ ਰਿਹਾ। ਜਿਨ੍ਹਾਂ ਨੇ ਸਾਈਨ ਅਪ ਵੀ ਕੀਤੇ ਉਹ ਆ ਕਹਿੰਦੇ 60 ਤੋਂ 70% ਤੱਕ ਉਹ ਬੈਕ ਆਊਟ ਕਰ ਗਏ ਆ। ਸੋ ਜੇ ਇੰਟਰਸਟ ਰੇਟ 3 ਕੁਆਰਟਰਸ ਹੋਰ ਵੱਧਦਾ ਹੈਗਾ ਤੇ ਉਹਦਾ ਬਹੁਤ ਜ਼ਿਆਦਾ ਅਸਰ ਰੀਅਲ ਸਟੇਟ ਮਾਰਕੀਟ ਤੇ ਪਊਗਾ ਜੀ। ਲੈਟਸ ਜਿਹੜਾ ਕੀ ਬਣਨਾ, ਪਰ ਉਹ ਤਾਂ ਤਕਰੀਬਨ ਤੈਅ ਹੀ ਆ ਹਰਜੋਤ ਸਿੰਘ ਜੀ। ਇਕੱਲਾ ਇੱਕ ਵਾਰੀ ਨਹੀਂ, ਉਹਨਾਂ ਨੇ ਫੈਡ ਨੇ ਤਾਂ ਆਲਰੇਡੀ ਕਿਹਾ ਵੀ ਇਸ ਸਾਲ ਦੇ ਵਿੱਚ 2 ਵਾਰੀ ਹੋਰ ਇਹਨਾਂ ਨੇ ਇੰਟਰਸਟ ਰੇਟ ਜਿਹੜਾ ਉਹ ਵਧਾਉਣਾ ਆ। ਤੇ ਇਹ ਵੀ ਉਹਨਾਂ ਨੇ ਕਿਹਾ ਵੀ ਉਨੀ ਦੇਰ ਤੱਕ ਅਸੀਂ ਇੰਟਰਸਟ ਰੇਟ ਵਧਾਉਂਦੇ ਰਹਿਣਾ ਜਿੰਨੀ ਦੇਰ ਤੱਕ ਇਨਫਲੇਸ਼ਨ ਦੇ ਉੱਤੇ ਕਾਬੂ ਜਿਹੜਾ ਉਹ ਨਹੀਂ ਪੈ ਜਾਂਦਾ। ਰਿਸੈਸ਼ਨ ਦੇ ਵਿੱਚ 2 ਵਾਰੀ GDP ਆਲਰੇਡੀ ਸੁੰਗੜ ਚੁੱਕੀ ਆ। ਕੋਈ ਮੰਨੇ ਨਾ ਮੰਨੇ, ਅਨਅਫੀਸ਼ੀਅਲ ਤੌਰ ਦੇ ਉੱਤੇ ਰਿਸੈਸ਼ਨ ਜਿਹੜਾ ਉਹ
ਆਇਆ ਪਿਆ ਆ, ਉਸ ਦਾ ਅਸਰ ਕਦੋਂ, ਝਟਕਾ ਕਦੋਂ ਆਉਣਾ ਆ, ਇਹ ਦੇਖਣ ਵਾਲੀ ਗੱਲ ਆ। ਤੁਸੀਂ ਹੁਣ ਆਮ ਹੀ ਹਰਜੋਤ ਸਿੰਘ ਜੀ, ਆਮ ਲੋਕਾਂ ਦੇ ਵਿੱਚ ਗੱਲਬਾਤ 'ਚ ਦੇਖ ਲਓ ਜਾਂ ਹੋਰ ਪਾਸੇ ਦੇਖ ਲਓ, ਵੀ ਸਾਰੇ ਜਾਣੇ ਬੜੇ ਇਤਮਾਨਾਨ ਦੇ ਨਾਲ ਬੈਠੇ ਆ, ਕੋਈ ਕਾਹਲੀ ਨਹੀਂ, ਕੋਈ ਏਦਾਂ ਦੀ ਚੀਜ਼ ਜਿਹੜੀ ਉਹ ਨਹੀਂ ਕਰ ਰਹੇ। ਉਹਦਾ ਮਤਲਬ ਇਹ ਆ ਵੀ ਉਹ ਸਾਰੇ ਜਿਹੜੀ ਉਹ ਤੇਲ ਦੀ ਧਾਰ ਦੇਖ ਰਹੇ ਆ, ਵੀ ਪਤਾ ਨਹੀਂ ਕੀ ਜਿਹੜਾ ਉਹ ਸਾਰਾ ਕੁਛ ਇਸ ਟਾਈਮ ਹੋ ਰਿਹਾ ਹੈ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਊਬਰ ਡਰਾਈਵਰ ਹਰਜੋਤ ਸਿੰਘ ਜੀ ਨਿਊਯਾਰਕ ਸਿਟੀ ਦੇ ਵਿੱਚ ਆਪਣੇ ਰੋਜ਼ਾਨਾ ਦਾ ਦਿਨ ਕਰ ਰਿਹਾ ਸੀਗਾ। ਕਹਿੰਦੇ ਪਿਛਲੇ 7 ਸਾਲ ਤੋਂ ਊਬਰ ਚਲਾ ਰਿਹਾ ਸੀ। ਫ੍ਰਿਟਸ ਸੈਮ ਜਿਹੜਾ ਉਸਦਾ ਨਾਮ ਸੀਗਾ। ਕਹਿੰਦੇ ਵੀ ਉਹ ਉਸ ਟਾਈਮ ਉਸਦੇ ਕੋਲ ਪੈਸੰਜਰ ਸੀਗਾ, ਜਿਹਨੇ ਕਿ ਫਲਾਈਟ ਕੈਚ ਕਰਨੀ ਸੀਗੀ। ਤੇ ਉਹ ਜਦੋਂ ਇੱਕ ਬਿਲਡਿੰਗ ਦੇ ਮੂਹਰੋਂ ਲੱਗਾ, ਉਹਨੇ ਦੇਖਿਆ ਵੀ ਇੱਕ ਅਪਾਰਟਮੈਂਟ ਦੇ ਵਿੱਚ ਅੱਗ ਲੱਗੀ ਆ, ਬਰੁਕਲਿਨ ਇਲਾਕੇ ਦੇ ਵਿੱਚ। ਉਹਨੇ ਪੈਸੰਜਰ ਨੂੰ ਕਿਹਾ ਵੀ ਕੀ ਆਪਾਂ ਰੁਕ ਕੇ ਵੀ ਭਾਈ ਮਦਦ ਕਰ ਸਕਦੇ ਹਾਂ, ਤੇ ਪੈਸੰਜਰ ਵੀ ਅੱਗੋਂ ਚੰਗਾ ਸੀ, ਤੇ ਉਹਨੇ ਕਿਹਾ ਵੀ ਹਾਂ ਜਿਹੜਾ ਉਹ ਜ਼ਰੂਰ। ਤੇ ਉਹਨੇ ਕਹਿੰਦੇ ਆ ਵੀ ਉਧਰ ਗਿਆ, ਭੱਜ ਕੇ ਗਿਆ, ਤੇ ਉਸ ਫ੍ਰਿਟਸ ਸੈਮ ਨੇ ਜਿਹੜੇ ਆ ਉਹ ਬੰਦਿਆਂ ਨੂੰ ਉਸ ਦੇ ਵਿੱਚੋਂ ਜਿਹੜਾ ਆ ਉਹ ਬਚਾਇਆ। ਜਿਹੜਾ ਪੈਸੰਜਰ ਸੀਗਾ ਜੈਮਾਈ ਜੇਮਸ ਵੀ, ਇਹ ਵੀ ਕਹਿ ਲਓ ਵੀ ਉਸਨੇ ਕਿਹਾ ਵੀ ਲੈ ਆਬਵੀਅਸਲੀ ਆਪਾਂ ਬਿਲਕੁਲ ਜਿਹੜਾ ਉਹ ਰੋਕਦੇ ਆ ਤੇ ਆਪਾਂ ਇਸ ਨੂੰ ਬਚਾਵਾਂਗੇ। 54 ਸਾਲਾਂ ਦਾ ਸੈਮ ਆ, ਤੇ ਉਹਨੇ ਵੇਖਿਆ ਵੀ ਉਹ ਫਾਇਰ ਦੇ ਵਿੱਚ ਕੁਛ ਜਾਣੇ ਜਿਹੜੇ ਆ ਉਹ ਹੋ ਸਕਦੇ ਆ, ਤੇ ਭਾਈ ਆਪਾਂ ਨੂੰ ਮਦਦ ਜਿਹੜੀ ਕਰਨੀ ਚਾਹੀਦੀ। ਖੁਦ ਕਹਿੰਦਾ 7 ਤੇ 9 ਸਾਲ ਦੀਆਂ ਕੁੜੀਆਂ ਦਾ ਉਹ ਪਿਓ ਆ, ਤੇ ਜਦ ਅਪਾਰਟਮੈਂਟ ਵੱਲ ਨੂੰ ਗਿਆ ਤੇ ਕਹਿੰਦਾ ਵੀ ਉਹਨੂੰ ਦੇਖ ਕੇ ਲੱਗਾ ਬਾਹਰੋਂ ਵੀ ਇਹ ਕਾਫੀ ਭਿਆਨਕ ਅੱਗ ਜਿਹੜੀ ਉਹ ਹੋ ਸਕਦੀ ਹੈ। ਤੇ ਕਹਿੰਦਾ ਵੀ ਮੈਂ ਇਹ ਸੋਚ ਰਿਹਾ ਸੀ ਵੀ ਮੇਰੀ ਜ਼ਿੰਮੇਵਾਰੀ ਆ ਵੀ ਆਪਾਂ ਕੁਛ ਇਸ ਦੇ ਵਿੱਚ ਜਿਹੜਾ ਉਹ ਕਰੀਏ। ਕਹਿੰਦਾ ਵੀ ਚਾਹੇ ਉਹ ਮੇਰਾ ਪਰਿਵਾਰ ਨਹੀਂ ਸੀਗਾ, ਪਰ ਕਿਸੇ ਨਾ ਕਿਸੇ ਦਾ ਤੇ ਉਹ ਪਰਿਵਾਰ ਸੀਗਾ। ਤੇ ਜੇ ਕਹਿੰਦਾ ਵੀ ਮੈਂ ਸੋਚਦਾ ਵੀ ਜੇ ਮੇਰਾ ਪਰਿਵਾਰ ਉੱਥੇ ਹੁੰਦਾ ਤੇ ਮੈਂ ਵੀ ਇਹੀ ਸੋਚਦਾ ਵੀ ਕੋਈ ਨਾ ਕੋਈ ਬਾਹਰੋਂ ਜਾਂਦਾ ਵੀ ਉਹਨਾਂ ਦੀ ਜਿਹੜੀ ਉਹ ਮਦਦ ਜਿਹੜਾ ਉਹ ਕਰੇ। ਸੋ ਫ੍ਰਿਟਸ ਸੈਮ ਨੇ ਬਗੈਰ ਜਿਹੜੇ ਕਿਸੇ ਡਰ ਤੋਂ ਭਾਵ ਤੋਂ ਉਸਨੇ ਇੱਕੋ ਹੀ ਭਾਵਨਾ ਦੇ ਨਾਲ ਗਿਆ ਵੀ ਮੈਂ ਜਿਹੜੇ ਵੀ ਕੋਈ ਅੰਦਰ ਬੱਚੇ ਆ ਚਾਹੇ ਬਜ਼ੁਰਗ ਆ ਜਾਂ ਕੋਈ ਵੀ ਆ, ਵੀ ਉਹਨਾਂ ਨੂੰ ਜਿਹੜਾ ਆ ਉਹ ਬਚਾਵਾਂ। ਸੋ ਕਹਿੰਦੇ ਵੀ ਇੱਕ ਬੰਦਾ ਉਸਨੇ ਦੇਖਿਆ ਵੀ ਇੱਕ ਹੋਰ ਫਲੋਰ ਤੋਂ ਜਾ ਕੇ ਜਿਹੜਾ ਉਹ ਕਿਸੇ ਨੂੰ ਬਚਾ ਕੇ ਜਿਹੜਾ ਉਹ ਲੈ ਕੇ ਆਇਆ। ਸੋ ਇਹ ਬਰੁਕਲਿਨ ਦੇ ਅਪਾਰਟਮੈਂਟਸ ਦੇ ਵਿੱਚ ਇੱਕ ਦੇ ਵਿੱਚ ਅੱਗ ਲੱਗੀ ਸੀਗੀ, ਤੇ ਇਸ ਨੇ ਇਸ ਤਰੀਕੇ ਦੇ ਨਾਲ ਤੁਰੇ ਜਾਂਦੇ ਊਬਰ ਡਰਾਈਵ ਕਰਦੇ ਹੋਏ ਰੁਕ ਕੇ ਇਹਨਾਂ ਲੋਕਾਂ ਦੀ, ਉਹਨਾਂ ਜਿਹੜੇ ਪਰਿਵਾਰ ਦੀ ਜਿਹੜੀ ਉਹ ਜਾਨ ਬਚਾਈ। जी। ਅਗਲੀ ਖਬਰ ਵੱਲ ਚਲੀਏ। ਪਿਛਲੇ ਵੀਕਐਂਡ ਦੇ ਦੌਰਾਨ ਐਤਵਾਰ ਨੂੰ ਇੱਥੇ ਜੋ ਫਰੀਮੌਂਟ ਹੈਗਾ, ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਪ੍ਰੋਟੈਸਟ ਕੀਤਾ। 15 ਅਗਸਤ ਦੀ ਆਜ਼ਾਦੀ ਦੇ ਸੰਬੰਧ ਦੇ ਵਿੱਚ ਜੋ ਭਾਰਤੀ ਮੂਲ ਦੇ ਲੋਕ ਸੀ, ਉਹ ਆਜ਼ਾਦੀ ਦਿਵਸ ਮਨਾ ਰਹੇ ਸੀ। ਸੋ ਸਿੱਖਾਂ ਨੇ ਆਪਣਾ ਪ੍ਰੋਟੈਸਟ ਕੀਤਾ ਵੀ ਸਾਡੇ ਨਾਲ ਧੱਕਾ ਹੋ ਰਿਹਾ। ਸੋ ਇੱਥੇ ਹਰ ਇੱਕ ਦਾ ਹੱਕ ਹੈਗਾ ਆ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਪਹੁੰਚੇ ਹੋਏ ਸੀ ਪ੍ਰੋਟੈਸਟ ਕਰਨ ਨੂੰ। ਬੜੀ ਸ਼ਾਂਤਮਈ ਹੋਇਆ, ਕਿਸੇ ਤਰ੍ਹਾਂ ਦੀ ਕੋਈ ਦੁਰਘਟਨਾ ਨਹੀਂ ਵਾਪਰੀ। ਸਰੋਤਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਉਸ ਮੁਲਕ ਦੇ ਵਿੱਚ ਰਹਿੰਦੇ ਆ, ਅਮਰੀਕਾ ਦੇ ਵਿੱਚ, ਜਿੱਥੇ ਹਰ ਇੱਕ ਬੰਦੇ ਨੂੰ ਆਪਣਾ ਹੱਕ ਹੈਗਾ ਵੀ ਤੁਸੀਂ ਕਿਸੇ ਦੇ ਅਗੇਂਸਟ ਵੀ ਜੋ ਬੋਲ ਸਕਦੇ ਹੈਗੇ ਆ। ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਅਰੈਸਟ ਨਹੀਂ ਕੀਤਾ ਜਾਊਗਾ, ਤੁਹਾਨੂੰ ਡਿਸਟਰਬ ਨਹੀਂ ਕੀਤਾ ਜਾਊਗਾ। ਪਰ ਦੂਜੇ ਪਾਸੇ ਰਾਜਕਨਵੀਰ ਸਿੰਘ ਜੀ, ਇਹ ਵੀ ਬੜੀ ਮਾੜੀ ਗੱਲ ਆ ਵੀ ਭਾਰਤ ਸਰਕਾਰ ਜਾਣਬੁੱਝ ਕੇ ਸਿੱਖ ਫੇਸ ਨੂੰ ਭੇਜ ਦਿੰਦੀ ਆ, ਹਾਲਾਂਕਿ ਸਿੱਖਾਂ ਨਾਲ ਧੱਕਾ ਵੀ ਕਰਦੀ ਆ। ਸੋ ਜੋ ਸਿੱਖ ਪ੍ਰੋਟੈਸਟ ਕਰਦੇ, ਉਹਨਾਂ ਦਾ ਮਕਸਦ ਇਹ ਨਹੀਂ ਹੁੰਦਾ ਵੀ ਜੋ ਕੌਂਸੂਲੇਟ ਦੇ EMPLOYEES ਆ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਆ। ਇਹ ਜਿਹੜਾ ਪ੍ਰੋਟੈਸਟ ਆ, ਇਹ ਭਾਰਤ ਸਟੇਟ ਦੇ ਸਰਕਾਰ ਦੇ ਉਲਟਾ ਅਗੇਂਸਟ, ਸਟੇਟ ਦੇ ਅਗੇਂਸਟ ਆ। ਚਾਹੇ ਉੱਥੇ ਦਾ ਪ੍ਰਾਈਮ ਮਿਨਿਸਟਰ ਸਿੱਖ ਹੋਵੇ, ਜਾਂ ਉੱਥੇ ਦਾ ਰਾਸ਼ਟਰਪਤੀ ਮੁਸਲਮਾਨ ਹੋਵੇ, ਜਾਂ ਪ੍ਰਾਈਮ ਮਿਨਿਸਟਰ ਹਿੰਦੂ ਹੋਵੇ। ਪਰ ਹੈਰਾਨੀ ਉਸ ਗੱਲ ਦੀ ਹੁੰਦੀ ਆ, ਜਦੋਂ ਇੰਡੀਅਨ ਕੌਂਸੂਲੇਟ ਵੱਖ-ਵੱਖ ਜਗ੍ਹਾ ਤੇ ਜਾ ਕੇ 15 ਅਗਸਤ ਦੀ ਆਜ਼ਾਦੀ ਮਨਾਉਂਦੇ ਆ, ਤੇ ਉਹਨਾਂ ਨੂੰ ਵੀ ਹੱਕ ਹੈਗਾ ਜਿਨ੍ਹਾਂ ਨੂੰ ਮਨਾਉਣ ਦਾ, ਤੇ ਜਿਹੜੇ ਉੱਥੇ ਜਾਂਦੇ ਆ। ਪਰ ਉਹਨਾਂ ਜਾਣ ਵਾਲਿਆਂ ਵਿੱਚ ਕਈ ਲੋਕ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੇ ਸਟੋਰੀਆਂ ਬਣਾ ਕੇ ਆਪ ਖੁਦ ਪੋਲੀਟੀਕਲ ਅਸਾਈਲਮ ਲਿਆ ਹੁੰਦਾ ਵੀ ਜੀ ਸਾਡੇ ਤਾਂ ਇੰਨੇ ਡੰਡੇ ਮਾਰੇ ਸੀ, ਸਾਨੂੰ ਤਾਂ ਲੱਤਾਂ ਪਾੜ ਦਿੱਤੀਆਂ, ਝੂਠੀਆਂ ਸਟੋਰੀਆਂ ਬਣਾ ਕੇ ਖੁਦ ਪੋਲੀਟੀਕਲ ਅਸਾਈਲਮ ਲਿਆ ਹੁੰਦਾ, ਤੇ ਮੁੜ ਕੇ ਫਿਰ ਉਹੀ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਸ਼ਾਮਲ ਹੁੰਦੇ ਆ। ਸੋ ਇਹ ਦੋਗਲੇ ਕਿਸਮ ਦੇ ਬੰਦੇ, ਜੋ ਸਿੱਧੂ ਮੂਸੇਵਾਲਾ ਵੀ ਤੇ ਦੀਪ ਸਿੰਘ ਵੀ ਕਹਿੰਦਾ ਸੀ, ਸੋ ਇਹ ਉਹੀ ਬੰਦੇ ਆ। ਸੋ ਆਪਣੀ ਕੌਮ ਨੂੰ ਇਹ ਪਛਾਣਨੇ ਪੈਣੇ ਆ ਵੀ ਜਦੋਂ ਤਾਂ ਉਹ ਖਾਲਿਸਤਾਨੀ ਜਿਹੜੇ ਲੋਕ ਆ ਉਹਨਾਂ ਦੇ ਨਾਲ ਵੀ ਸੰਬੰਧ ਰੱਖਦੇ ਆ, ਉੱਥੇ ਵੀ ਗਏ ਹੁੰਦੇ ਆ,
ਤੇ ਜਿੱਥੇ ਇੰਡੀਆ ਵਾਲੇ ਆਜ਼ਾਦੀ ਮਨਾਉਂਦੇ ਉੱਥੇ ਵੀ ਗਏ ਹੁੰਦੇ ਆ, ਜਦ ਕਿ ਖੁਦ ਉਹਨਾਂ ਨੇ ਇਦਾਂ ਦੇ ਪੋਲੀਟੀਕਲ ਅਸਾਈਨਮ ਲਏ ਹੁੰਦੇ ਆ, ਓਪਨਲੀ ਲਏ ਹੁੰਦੇ। ਸੋ ਇਦਾਂ ਦੇ ਬੰਦਿਆਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈ। ਬਿਲਕੁਲ ਜੀ। ਜਦੋਂ ਤਾਂ ਫ਼ਾਇਦਾ ਸੀਗਾ ਉਦੋਂ ਉਸ ਮੁਲਕ ਦੇ ਉਲਟ ਕਰਕੇ ਜਿਹੜਾ ਉਹ ਉਹਨਾਂ ਨੇ ਬੋਲਿਆ, ਤੇ ਹੁਣ ਜਦੋਂ ਮਿਲ ਗਿਆ ਆ ਤਾਂ ਹੁਣ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਸਭ ਕੁਛ ਠੀਕ ਹੈ ਜੀ, ਠੀਕ ਆ। ਸੋ ਇਹ ਦੇਖਣਾ ਜਿਹੜਾ ਉਹ ਜ਼ਰੂਰ ਚਾਹੀਦਾ ਹੈ ਵੀ ਕੌਣ ਕਿੱਦਾਂ ਕਿਸ ਹਿਸਾਬ ਦੇ ਨਾਲ ਚੱਲ ਰਿਹਾ ਤੇ ਹੈਗਾ। ਜਾਂ ਤਾਂ ਫਿਰ ਇਹ ਆ ਵੀ ਜਿਹੜੇ ਉੱਥੇ ਜਾਂਦੇ ਆ ਵੀ ਤੁਸੀਂ ਇਹ ਵੀ ਨਾ ਬੋਲਿਆ ਕਰੋ ਜਦੋਂ ਤੁਹਾਡੇ ਨਾਲ ਧੱਕਾ ਹੁੰਦਾ, ਵੀ ਧੱਕਾ ਹੁੰਦਾ ਨਹੀਂ ਅਸੀਂ ਹੁਣ ਚੁੱਪ ਰਹਿਣਾ ਹੈ। ਠੀਕ ਹੈ, ਫਿਰ ਦੋਗਲੇ ਹੋ ਕੇ ਨਾ ਚੱਲੋ, ਇੱਕ ਦੋ ਬੇੜੀਆਂ ਦੇ ਸਵਾਰ ਨਾ ਬਣੋ ਜੀ। ਨਹੀਂ, ਦੋ ਬੇੜੀਆਂ ਦੇ ਸਵਾਰ ਤਾਂ ਅਕਸਰ ਜਿਹੜੇ ਉਹ ਡੁੱਬਦੇ ਹੁੰਦੇ ਆ ਵੀ ਭਾਈ, ਕੋਈ ਫਾਇਦਾ ਨਹੀਂ ਹੈ ਜੀ ਇਸ ਚੀਜ਼ ਦੇ ਵਿੱਚ। ਲੋਕੀ ਵੀ ਇਸ ਚੀਜ਼ ਨੂੰ ਜਿਹੜਾ ਹੁਣ ਭਲੀ ਭਾਂਤੀ ਜਾਣਦੇ ਆ ਵੀ ਝੰਡੇ ਵੀ ਚਲਾਈ ਜਾਣੇ ਤੇ ਬਾਅਦ ਦੇ ਵਿੱਚ ਉਸੇ ਦੇ ਉਲਟ ਬੋਲ ਕੇ ਜਿਹੜਾ ਨਾਲੇ ਉਹ ਪਹਿਲੋਂ ਲੈ ਲੈਣਾ, ਤੇ ਜਦੋਂ ਹੋ ਗਿਆ ਤੇ ਫਿਰ ਉਧਰ ਹੀ ਜਿਹੜੀ ਆਪਣੀ ਹਮਦਰਦੀ ਅਸਲੀ ਆ ਉਹ ਜਿਤਾ ਲੈਣੀ। ਤੇ ਸਿਰਫ ਨਾਲੇ ਤੇ ਜਿਹੜੇ ਸਿਰਫ ਲੀਡਰ ਵੀ ਬਣੇ ਹੋ ਆ, ਚਾਹੇ ਕੋਈ ਸੁਭਾਵਾਂ ਬਣੀਆਂ, ਉਹਨਾਂ ਨੂੰ ਪੁੱਛੋ ਇੰਨਾ ਧੱਕਾ ਜਿਹੜਾ ਇੰਡੀਆ ਦੇ ਵਿੱਚ NRIs ਨਾਲ ਹੁੰਦਾ ਆ, ਚਾਹੇ ਉਹਨਾਂ ਦੇ ਐਨਾਹਾਈਮ ਰਿਸ਼ਤੇਦਾਰ ਵਾਲੇ ਜ਼ਮੀਨਾਂ ਮੁੱਦੇ ਤੇ ਵੰਡ ਹਰਜੋਤ ਸਿੰਘ ਜੀ ਵੰਡ ਬੋਲਿਆ, ਕੋਈ ਨਹੀਂ ਬੋਲਿਆ। ਉਹੀ ਐਨਾਹਾਈਮ ਤਾਂ ਦੇ ਵਿੱਚ ਜਦੋਂ ਦਲਿਤ ਤੇ ਮਾਈਨੋਰਟੀਜ਼ ਜਿਹੜਾ ਉਹ ਧੱਕਾ ਹੋ ਰਿਹਾ, ਉਹਨਾਂ ਦਾ ਪ੍ਰੋਟੈਸਟ ਕਰਨ ਗਏ। ਇੱਥੇ ਜਿਹੜਾ ਭਾਜਪਾਈ ਜਿਹੜੀ ਹਿੰਦੂਤਵ ਆ, ਉਹਨਾਂ ਨੇ ਕਿੱਦਾਂ ਉੱਥੇ ਧੱਕੇ ਮਾਰੇ, ਕਿੱਦਾਂ ਉਹਨਾਂ ਨੂੰ ਗਾਲਾਂ ਕੱਢ ਕੇ ਉੱਥੋਂ ਜਿਹੜਾ ਉਹ ਕੱਢਿਆ, ਇਹ ਬੋਲੇ ਹੀ ਨਹੀਂ। ਉਦਾਂ ਅਸੀਂ ਇਨਸਾਫ ਲੈਣਾ ਤੇ ਅਸੀਂ ਇਹ ਕਰਨਾ, ਤੇ ਇਹੋ ਜਿਹੇ ਮਾਮਲੇ ਵਿੱਚ ਚੁੱਪ ਜਿਹੜੀ ਉਹ ਧਾਰ ਜਾਂਦੇ ਆ। ਸੋ ਉੱਥੇ ਜਿਹੜੇ ਕੁਸਕਦੇ ਨਹੀਂ ਆ, ਉੱਥੇ ਵਾਲਿਆਂ ਦਾ ਉਹਨਾਂ ਨੂੰ ਜ਼ਿਆਦਾ ਜਿਹੜਾ ਫਿਕਰ ਆ, ਜਿਹੜੇ ਇੱਥੇ ਕਰ ਰਹੇ ਆ, ਇੱਥੇ ਤੇ ਜਿੱਥੇ ਪ੍ਰੋਟੈਸਟ ਕਰਨ ਦਾ ਤੁਹਾਡਾ ਹੱਕ ਬਣਦਾ ਹੈ, ਉੱਥੇ ਤੁਸੀਂ ਫਿਰ ਉਹ ਬੋਲਣੋਂ ਵੀ ਜਿਹੜੇ ਉਹ ਰਹਿ ਜਾਂਦੇ ਆ। ਜੀ ਸੋ ਇਹ ਦੋਗਲਾਪੰਥੀ ਜਿਹੜੀ ਆ ਬਹੁਤਾ ਚਿਰ ਜਿਹੜਾ ਉਹ ਜੀ। ਨਹੀਂ ਤੁਸੀਂ ਦੇਖੋ ਚੱਲਦੀ। ਵੀ ਜਿੰਨੇ ਗਏ ਆ ਨਾ, ਇਹ ਜ਼ਰੂਰ ਅੱਜ ਕੱਲ ਫੇਸਬੁੱਕ ਤੇ ਫੋਟੋਆਂ ਘੁੰਮਦੀਆਂ ਆ, ਸਾਰਾ ਕੁਝ ਆ, ਸਾਰਿਆਂ ਨੂੰ ਪਤਾ ਲੱਗ ਜਾਣਾ। ਉਹਨਾਂ ਨੂੰ ਪੁੱਛਿਓ ਜ਼ਰੂਰ, ਕਿਉਂਕਿ ਬਹੁਤੇ ਆਪਣੇ ਸਾਰਿਆਂ ਦੇ ਦੋਸਤ ਮਿੱਤਰ ਵੀ ਹੈਗੇ ਆ ਵੀ ਭਾਈ 8 ਸਾਲਾਂ ਦੇ ਇੱਕ ਦਲਿਤ ਮੂਲ ਦੇ ਬੱਚੇ ਨੂੰ ਹੂੰ, ਜਦੋਂ ਉਸ ਟੀਚਰ ਨੇ ਆਪਣੇ ਘੜੇ ਦੇ ਵਿੱਚੋਂ ਪਾਣੀ ਪੀ ਲਿਆ, ਤੇ ਉਹ ਟੀਚਰ ਨੇ ਕੁੱਟ-ਕੁੱਟ ਯੂਪੀ ਦੇ ਕੇ ਵਿੱਚ ਮਾਰਤਾ। ਕੁੱਟ-ਕੁੱਟ ਕੇ ਉਸ ਬੱਚੇ ਨੂੰ ਮਾਰਤਾ। ਹੂੰ, ਇੰਟਰਨੈਸ਼ਨਲ ਲੈਵਲ ਦੇ ਉੱਤੇ ਤਾਂ ਮੀਡੀਆ ਰੌਲਾ ਪਾ ਰਿਹਾ ਵੀ ਦੇਖੋ ਜੀ, ਆਹ ਦਲਿਤਾਂ ਨਾਲ ਧੱਕਾ ਹੋ ਰਿਹਾ, ਹਨਾ, ਸਿੱਖ ਭਰਾ ਵੀ ਰੌਲਾ ਪਾ ਰਿਹਾ, ਤੇ ਤੁਸੀਂ ਉਹਨਾਂ ਨਾਲ ਜਾ ਕੇ ਫਿਰ ਹੁਣ ਉੱਥੇ ਆਪਣੇ ਲੱਡੂ ਜਲੇਬੀ ਚਾਹ ਪਾਣੀ ਵੀ ਛਕੀ ਜਾਂਦੇ ਆ। ਅਸੀਂ ਇਹ ਨਹੀਂ ਕਹਿੰਦੇ ਵੀ ਛਕੋ ਬਿਲਕੁਲ, ਪਰ ਘੱਟੋ ਘੱਟ ਪੁੱਛੋ ਤਾਂ ਸਹੀ, ਇੰਨੀ ਕੁ ਤਾਂ ਹਿੰਮਤ ਰੱਖੋ ਨਾ ਸਾਹਮਣੇ ਪੁੱਛਣ ਦੀ, ਭਈ ਆਹ ਹੋ ਰਿਹਾ, ਵੀ ਤੁਸੀਂ ਇਹਦੇ ਤੇ ਕੀ ਕਰ ਰਹੇ ਹੈਗੇ ਆ, ਹਨਾ। ਜੀ, ਜੀ। ਅਗਲੀ ਗੱਲ ਕਰਦੇ ਜਾਈਏ, ਬ੍ਰੇਕ ਤੋਂ ਪਹਿਲਾਂ ਜਿੱਦਾਂ ਦੱਸ ਰਹੇ ਸੀ, ਇੰਟਲ ਆਪਣੇ ਚਿਪ ਪਲਾਂਟ ਬਣਾਉਣ ਦੇ ਲਈ 7000 ਕੰਸਟਰਕਸ਼ਨ ਵਰਕਰ ਜਿਹੜੀ ਆ ਉਹਨਾਂ ਦੀ ਭਾਲ ਦੇ ਵਿੱਚ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਮੈਨੂੰ ਅਜੇ ਤੱਕ ਜਿਹੜੀ ਕਮਰਸ਼ੀਅਲ ਕੰਸਟਰਕਸ਼ਨ ਕੰਪਨੀ ਜਿਹੜੀ ਕਹਿੰਦੇ ਮੈਂ ਕੋਈ ਇਦਾਂ ਦੀ ਨਹੀਂ ਜਾਣਦਾ ਜਿਹੜੀ ਇਸ ਟਾਈਮ ਹਾਇਰਿੰਗ ਨਾ ਕਰ ਰਹੀ ਹੋਵੇ। ਬਿਲਡਰ ਐਕਸਚੇਂਜ ਆਫ ਸੈਂਟਰਲ ਓਹਾਇਓ ਦੇ ਵਿੱਚ ਇੰਟਲ ਨੇ 20 ਬਿਲੀਅਨ ਡਾਲਰ ਦੀ ਲਾਗਤ ਵਾਲਾ ਸੈਮੀਕੰਡਕਟਰ ਮੈਨੂਫੈਕਚਰਿੰਗ ਆਪਰੇਸ਼ਨ ਪਲਾਂਟ ਜਿਹੜਾ ਆ ਉਹ ਬਣਾਉਣਾ ਆ। ਉਹਨਾਂ ਨੇ ਇਸ ਸਾਲ ਇਸ ਦੀ ਸ਼ੁਰੂਆਤ ਕੀਤੀ ਸੀ। 2 ਫੈਕਟਰੀਜ਼ ਜਿਹੜੀਆਂ ਉਹਨਾਂ ਨੇ ਬਣਾਉਣੀਆਂ ਆ, ਜਿਨ੍ਹਾਂ ਨੂੰ ਫੈਬਸ ਉਹਨਾਂ ਨੇ ਆਖਣਾ, ਤੇ 2025 ਦੇ ਵਿੱਚ ਇਹਨਾਂ ਨੂੰ ਚਾਲੂ ਕਰਨਾ ਹੈ। 3000 ਲੋਕਾਂ ਨੂੰ ਕਹਿੰਦੇ ਵੀ ਉਹ EMPLOYE ਇਸ ਦੇ ਵਿੱਚ ਕਰਨਗੇ, ਤੇ ਐਵਰੇਜ ਸੈਲਰੀ $1,35,000 ਤੱਕ ਕਹਿੰਦੇ ਆ ਵੀ ਉੱਥੇ ਹੋ ਸਕਦੀ ਹੈ। 1000 ਏਕੜ ਦੇ ਵਿੱਚ ਇਹ ਸਾਈਟ ਜਿਹੜੀ ਹੈ ਇਸ ਟਾਈਮ ਬਣਨੀ ਸ਼ੁਰੂ ਜਿਹੜੀ ਉਹ ਹੋ ਰਹੀ ਆ। ਸੈਮੀਕੰਡਕਟਰ ਫੈਕਟਰੀਜ਼ ਜਿਹੜੀ ਆ ਇਹ ਬਿਲਟ ਹੋਵੇਗੀ। ਉਧਰ ਰੀਸੈਂਟਲੀ ਬਾਈਡਨ ਹੁਣਾਂ ਦੇ ਏਜੰਡੇ ਦੇ ਤਹਿਤ ਕਾਂਗਰਸ ਨੇ ਜਿਹੜਾ ਚਿਪਸ ਸੀਗਾ ਐਕਟ, ਉਸ ਨੂੰ ਜਿਹੜਾ ਉਹ ਪਾਸ ਕਰ ਦਿੱਤਾ, ਜਿਸ ਦੇ ਨਾਲ ਅਜਿਹੀਆਂ ਕੰਪਨੀਆਂ ਨੂੰ ਵੱਡੀਆਂ ਜਿਹੜੀਆਂ ਉਹ ਛੋਟਾਂ ਤੇ ਇਨਸੈਂਟਿਵਸ ਤੇ ਗ੍ਰਾਂਟਸ ਜਿਹੜੇ ਉਹ ਮਿਲਣਗੇ, ਜਿਸ ਦੇ ਨਾਲ ਅਮਰੀਕੀ ਜਿਹੜੀ ਸੈਮੀਕੰਡਕਟਰ ਇੰਡਸਟਰੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਹੋਰ ਜ਼ਿਆਦਾ ਮਜ਼ਬੂਤ ਹੋਊਗੀ। 25% ਤੱਕ ਟੈਕਸ ਕ੍ਰੈਡਿਟ ਇਹਨਾਂ ਕੰਪਨੀਆਂ ਨੂੰ ਮਿਲੂਗਾ ਜੇ ਉਹ ਚਿਪ ਪਲਾਂਟਸ ਦੇ ਵਿੱਚ ਇਨਵੈਸਟ ਕਰਦੀਆਂ ਆ, ਜੇ ਅਮਰੀਕਾ ਦੇ ਵਿੱਚ। ਸੋ ਸੈਂਟਰਲ ਓਹਾਇਓ ਦੇ ਇਸ ਪ੍ਰੋਜੈਕਟ ਦੇ ਵਿੱਚ ਇਸ ਟਾਈਮ ਇੰਟਲ ਨੂੰ 7000 ਕਾਮਿਆਂ ਦੀ ਜਿਹੜੀ ਆ ਉਹ ਦਰਕਾਰ ਹੈਗੀ ਆ ਕੰਸਟਰਕਸ਼ਨ ਦੇ ਜਿਹੜੇ ਉਹ ਭਾਗ ਦੇ ਲਈ। ਤੇ 2025 ਤੱਕ ਜਦ ਇਹਨਾਂ ਨੇ ਚਾਲੂ ਕਰਨਾ ਆ ਤਾਂ ਇਹਨਾਂ ਨੂੰ ਉੱਥੇ 3000 EMPLOYEES ਵੀ ਜਿਹੜੇ ਆ ਉਹਨਾਂ ਨੇ ਰੱਖਣੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਓਪਰਚੁਨਿਟੀਜ਼ ਜਿਹੜੀਆਂ ਉਹ ਆ ਰਹੀਆਂ, ਜਿੱਦਾਂ ਆਪਾਂ IRS ਦਾ ਦੱਸਿਆ 80,000 ਉਹਨਾਂ ਨੇ ਬੰਦਾ ਜਿਹੜਾ ਉਹ ਹਾਇਰ ਕਰਨਾ ਆ। ਇੰਟਲ ਵੀ ਆ ਰਹੀ ਆ, ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਇਦਾਂ ਦੇ ਕੰਮ ਜਿਹੜੇ ਚੱਲ ਰਹੇ ਆ। ਆਲਦੋ ਪਿਛਲੇ ਦਿਨਾਂ 'ਚ ਐਮਾਜ਼ੋਨ ਨੇ ਇਹ ਜ਼ਰੂਰ ਉਹਨਾਂ ਦੀ ਖਬਰ ਆਪਾਂ ਵੀ ਕਵਰ ਕੀਤੀ ਸੀ ਵੀ ਜਿਹੜੇ 49 ਦੇ ਤਕਰੀਬਨ ਜਿਹੜੇ ਵੇਅਰ ਹਾਊਸਿਸ ਆ ਉਹਨਾਂ 'ਚੋਂ ਕਈਆਂ ਨੂੰ ਉਹਨਾਂ ਨੇ ਕੈਂਸਲ ਕੀਤਾ, ਕਈਆਂ ਨੂੰ ਡਿਲੇ ਕੀਤਾ ਆ, ਤੇ ਕਈਆਂ ਦਾ ਕੰਮ ਉਹਨਾਂ ਨੇ ਜਿਹੜਾ ਹੌਲੀ ਜਿਹੜਾ ਉਹ ਕਰ ਦਿੱਤਾ, ਕਿਉਂਕਿ ਮੇਬੀ ਡਿਮਾਂਡ ਜਿਹੜੀ ਆ ਪਹਿਲਾਂ ਦੇ ਨਾਲੋਂ ਜਿਹੜੀ ਉਹਨਾਂ ਦੇ ਲਈ ਘਟ ਰਹੀ ਹੈਗੀ ਆ। ਪਰ ਹੋਰ ਥਾਵਾਂ ਦੇ ਉੱਤੇ ਜਿਹੜੀਆਂ ਓਪਰਚੁਨਿਟੀਜ਼ ਆ ਉਹ ਹੋਣਗੀਆਂ। ਸੋ ਹਰਜੋਤ ਸਿੰਘ ਜੀ, ਜਦੋਂ ਏਡੀ ਵੱਡੀ ਫੈਕਟਰੀ, ਏਡੀ ਵੱਡੀਆਂ ਜਿਹੜੀਆਂ ਉਹ ਲੱਗਣੀਆਂ ਆ ਉੱਥੇ,
3000 ਬੰਦਾ ਇੰਪਲੋਈ ਕਰਨਾ, 3000 ਪਰਿਵਾਰ ਇਹਦਾ ਮਤਲਬ ਉੱਥੇ ਆਊਗਾ। ਕੰਸਟਰਕਸ਼ਨ ਜਦੋਂ ਕਰਨੀ ਆ ਉਹਦੇ ਨਾਲ ਕਿੰਨੇ ਹਜ਼ਾਰਾਂ ਪਰਿਵਾਰਾਂ ਨੂੰ ਜਿਹੜਾ ਉੱਥੇ ਮੌਕਾ ਮਿਲਣਾ ਹੈ। ਸੋ ਇਹਦਾ ਮਤਲਬ ਉੱਥੇ ਰੀਅਲ estate ਵੀ ਬੂਮ ਜਿਹੜਾ ਉਹ ਓਬਵੀਅਸਲੀ ਉਹਦੀ ਇਰਦ-ਗਿਰਦ ਜਿਹੜਾ ਉਹ ਹੋਣ ਜਾ ਰਿਹਾ ਹੈਗਾ ਆ। ਸੋ ਆਉਣ ਵਾਲੇ ਕਈ ਸਾਲਾਂ ਤੱਕ ਇਨਵੈਸਟਮੈਂਟ ਕਰਨ ਵਾਲਿਆਂ ਦੇ ਲਈ ਵੀ ਇਹ ਇੱਕ ਹੁੰਦੀ ਆ, ਤੇ ਜਿਹੜਾ ਕੋਈ ਸੋਚਦਾ ਵੀ ਮੈਂ ਓਹਾਇਓ ਦੇ ਵਿੱਚ ਉੱਦਾਂ ਚਲੋ ਚੀਪ ਆ ਰਹਿਣਾ, ਏਦਾਂ ਆ, ਉੱਦਾਂ ਆ, ਉਹ ਚੀਜ਼ਾਂ ਵੀ ਜਿਹੜਾ ਉਹ ਬੰਦਾ ਜ਼ਰੂਰ ਡੈਫੀਨੇਟਲੀ ਇਸ ਚੀਜ਼ ਦੇ ਪੱਧਰ 'ਚ ਵੀ ਸੋਚ ਸਕਦਾ ਆ। ਜੀ, ਬਿਲਕੁਲ। ਸੋ ਚਿਪ ਨਾਲ ਰਿਲੇਟਡ ਜਿਹੜੇ ਫੀਲਡ ਆ ਨਾ, ਜਿਹੜੀਆਂ ਕੰਪਨੀਆਂ ਆ, ਉਹਨਾਂ ਨੂੰ ਫੰਡਿੰਗ ਬਹੁਤ ਮਿਲੀ ਹੈਗੀ ਆ, ਕਿਉਂਕਿ ਅਮਰੀਕਾ ਇੱਕ ਟਾਈਮ ਦੇ ਉੱਤੇ ਚਾਈਨਾ ਤੇ ਪੂਰੀ ਤਰ੍ਹਾਂ ਡਿਪੈਂਡੈਂਟ ਬਣ ਗਿਆ ਸੀ। ਮੈਨੂਫੈਕਚਰਿੰਗ ਸਾਰੀ ਜਦੋਂ ਇੱਥੋਂ ਚਾਈਨਾ ਭੇਜ ਦਿੱਤੀ ਗਈ, ਤੇ ਹੁਣ ਰਿਅਲਾਈਜ਼ ਕੀਤਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ 50 ਬਿਲੀਅਨ ਦੇ ਕਰੀਬ ਸ਼ਾਇਦ ਫੰਡਿੰਗ ਕਰ ਰਹੇ ਆ ਉਹ ਸੈਮੀਕੰਡਕਟਰ ਚਿਪ ਕੰਪਨੀਆਂ ਨੂੰ, ਤਾਂ ਕਿ ਆਪਾਂ ਚਾਈਨਾ ਦੇ ਉੱਤੇ ਵੀ ਨਾ ਡਿਪੈਂਡੈਂਟ ਰਹੀਏ ਤੇ ਇੱਥੇ ਵੀ ਜੌਬਸ ਕ੍ਰੀਏਟ ਹੋਣ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ। ਸੋ ਜਿਹੜੇ ਵੀ ਲੋਕ ਇਸ ਫੀਲਡ ਦੇ ਵਿੱਚ ਹੈਗੇ ਆ, ਇੰਜੀਨੀਅਰਿੰਗ 'ਚ ਆ, ਮੈਨੂਫੈਕਚਰਿੰਗ 'ਚ ਆ, ਜਿੱਥੇ ਪਲਾਂਟ ਆ, ਤੇ ਉਹ ਬਹੁਤ ਵਧੀਆ ਉਹਨਾਂ ਨੂੰ ਜਿਹੜੀਆਂ ਜੌਬਸ ਆ ਉਹ ਮਿਲਣਗੀਆਂ ਤੇ ਮੌਕਾ ਵੀ ਮਿਲੂਗਾ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਇਟਲੀ ਤੋਂ ਆ ਰਹੀ ਆ। ਯੂਨਾਈਟਿਡ ਸਟੇਟ 에ਅਰ ਫੋਰਸ ਦੀ ਇੱਕ ਔਰਤ 20 ਸਾਲਾਂ ਦੀ ਹੈ ਜਿਹੜੀ ਕੁੜੀ, ਉਸ ਦੇ ਉੱਤੇ ਇਹ ਇਲਜ਼ਾਮ ਆ ਵੀ ਉਹ ਜੋ ਇੱਕ ਨਾਈਟ ਆਊਟ ਤੋਂ ਬਾਅਦ, ਪਾਰਟੀ ਤੋਂ ਬਾਅਦ ਗੱਡੀ ਡਰਾਈਵ ਕਰ ਰਹੀ ਸੀ, ਤੇ ਉਹਨੇ 15 ਸਾਲਾਂ ਦੇ ਇੱਕ ਇਟਾਲੀਅਨ ਮੁੰਡੇ ਨੂੰ ਜੋ ਕਿ ਸਾਈਕਲ ਤੇ ਸਵਾਰ ਸੀਗਾ ਉਸ ਨੂੰ ਦਰੜ ਦਿੱਤਾ, ਜਿਸ ਦੇ ਕਰਕੇ ਉਸ ਦੀ ਮੌਤ ਹੋ ਗਈ। ਤੇ ਹੁਣ ਉਸ ਨੂੰ ਯੂਨਾਈਟਿਡ ਸਟੇਟ 에ਅਰ ਫੋਰਸ ਦੀ ਜਿਹੜੀ ਇਸ ਕੁੜੀ ਨੂੰ 20 ਸਾਲਾ ਕੁੜੀ ਨੂੰ ਹੁਣ ਉੱਥੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਹੈ, ਕਹਿੰਦੇ ਵੀ ਦੋ ਜਿਹੜੀਆਂ ਫਰੈਂਡਸ ਆ ਉਸ ਦੇ ਨਾਲ ਜਿਹੜੇ ਆ ਉਹ ਅਨਹਰਟ ਜਿਹੜੀਆਂ ਉਹ ਸੀਗੀਆਂ, ਉਹਨਾਂ ਦਾ ਜਿਹੜਾ ਉਹ ਬਚਾਅ ਜਿਹੜਾ ਉਹ ਹੋ ਗਿਆ। ਸੋ ਰਿਜ਼ਲਟ ਕਹਿੰਦੇ ਜਿਹੜੇ ਬਲੱਡ ਅਲਕੋਹਲ ਡਰੱਗ ਟੈਸਟ ਦੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਟਾਲੀਅਨ ਪੁਲਿਸ ਆ ਜਲਦ ਜਿਹੜੀ ਉਹ ਦੱਸੇਗੀ। ਹਾਲ ਦੀ ਘੜੀ ਉਸ ਨੂੰ ਹਾਊਸ ਅਰੈਸਟ ਦੇ ਉੱਤੇ ਰੱਖਿਆ ਗਿਆ ਆ, ਤੇ ਵਹੀਕੂਲਰ ਜਿਹੜਾ ਹੋਮਿਸਾਈਡ ਦੇ ਤਹਿਤ ਉਸ ਨੂੰ ਚਾਰਜ ਕੀਤਾ ਗਿਆ ਹੈਗਾ ਆ। ਜੀ। ਅਗਲੀ ਖਬਰ ਵੈਦਰ ਦੇ ਨਾਲ ਰਿਲੇਟਡ ਹੈਗੀ ਆ। ਆਹ ਸਾਰਾ ਹੀ ਹਫ਼ਤਾ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਰਹੂਗੀ। ਸੈਂਟਰਲ ਵੈਲੀ, ਸੈਕਰਾਮੈਂਟੋ ਏਰੀਏ ਦੇ ਵਿੱਚ 100 ਪਲੱਸ ਟੈਂਪਰੇਚਰ ਫਾਰਨਹਾਈਟ ਰਹੂਗਾ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਜਿਹੜੇ ਬਾਹਰ ਕੰਮ ਕਰਦੇ ਆ ਖੇਤਾਂ 'ਚ ਕੰਸਟਰਕਸ਼ਨ ਦਾ, ਬੜੀਆਂ ਬ੍ਰੇਕਸ ਲਓ, ਪਾਣੀ ਵੱਧ ਤੋਂ ਵੱਧ ਲਓ, ਧਿਆਨ ਰੱਖੋ। ਤੇ ਹੋਰ ਵੀ ਟੈਂਪਰੇਚਰ ਬਹੁਤ ਜ਼ਿਆਦਾ ਜਿਹੜਾ ਹਾਈ ਹੈਗਾ। ਜੋ ਇਲੈਕਟ੍ਰਿਕ ਤੇ ਗੈਸ ਕੰਪਨੀਆਂ ਆ, ਪੀਜੀ&ਈ ਆ ਜਾਂ ਐਡੀਸਨ ਆ, ਉਹਨਾਂ ਨੇ ਸਾਰੇ ਲੋਕਾਂ ਨੂੰ ਮੈਸੇਜਸ ਵੀ ਤੁਹਾਡੇ ਘਰ ਆਉਂਦੇ ਆ, ਇਹ ਕਿਹਾ ਵੀ 4 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤਾਈਂ ਬਹੁਤ ਜ਼ਿਆਦਾ ਯੂਜ਼ ਹੁੰਦਾ ਬਿਜਲੀ ਦਾ, ਉਸ ਨੂੰ ਘਟਾਇਆ ਜਾਵੇ ਤਾਂ ਕਿ ਕਿਸੇ ਵੀ ਏਰੀਏ ਦੇ ਵਿੱਚ ਬਿਜਲੀ ਕੱਟ ਨਾ ਹੋਵੇ। ਜੀ ਬਿਲਕੁਲ। ਸੋ ਪਿਛਲੇ ਸਾਲ ਦੇ ਮੁਕਾਬਲੇ ਇਸ ਵਕਤ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਟੈਂਪਰੇਚਰ ਦੇ ਵਿੱਚ ਕਾਫੀ ਜਿਹੜਾ ਵਾਧਾ ਜਿਹੜਾ ਉਹ ਹੈਗਾ ਆ। ਸੋ ਪਿਛਲੇ ਸਾਲ 90s ਦੇ ਵਿੱਚ ਤਾਪਮਾਨ ਚੱਲ ਰਿਹਾ ਸੀ ਇੱਧਰ ਸੈਂਟਰ ਵੈਲੀ ਦੇ ਵਿੱਚ, ਇੱਧਰਲੇ ਪਾਸੇ, ਤੇ ਹੁਣ ਇਹ 100 ਤੋਂ ਉੱਤੇ ਹੀ ਆਉਣ ਵਾਲਾ, ਪੂਰੇ ਆਉਂਦੇ ਸ਼ਨਿਚਰਵਾਰ ਤੱਕ ਰਹਿਣ ਵਾਲਾ ਹੈਗਾ ਆ। ਸੋ ਇਹ ਲੌਂਗ ਜਿਹੜੀ ਆ ਉਹ ਲੌਂਗ ਹੌਲ ਗਰਮੀ ਦਾ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ। ਆਲਦੋ ਪਿਛਲੇ ਸਾਲ 2 ਮਹੀਨੇ ਤੋਂ ਵੱਧ ਲਗਾਤਾਰ ਇਕੱਠੇ ਹਰਜੋਤ ਸਿੰਘ ਜੀ ਰਿਹਾ ਸੀਗਾ 100 ਤੋਂ ਉੱਤੇ ਤਾਪਮਾਨ। ਇਸ ਵਾਰ ਵਿੱਚ ਕਿਸੇ ਦਿਨ ਜਿਹੜਾ ਉਹ ਘਟਿਆ ਸੀਗਾ, ਬਟ ਫਿਰ ਵੀ ਜਿਹੜਾ ਹੈ ਨਾ ਆਪਾਂ ਨੂੰ ਬਚਾਅ ਰੱਖਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ। ਅਗਲੀ ਗੱਲ ਕਰਦੇ ਜਾਈਏ, ਵਿਵਾਦਗ੍ਰਸਤ ਬਾਸਕਟਬਾਲ ਦਾ ਸਾਬਕਾ NBA ਪਲੇਅਰ ਡੈਨਿਸ ਰੋਡਮੈਨ ਕਹਿੰਦਾ ਵੀ ਉਹ ਹੁਣ ਰਸ਼ੀਆ ਨੂੰ ਜਿਹੜਾ ਜਾ ਰਿਹਾ। ਨਾਰਥ ਕੋਰੀਆ ਦੇ ਵਿੱਚ ਕਹਿੰਦਾ ਵੀ ਇਨਫੋਰਮਲ US ਡਿਪਲੋਮੈਟ ਦੇ ਵਿੱਚੋਂ ਕਿਮ ਯੋਂਗ ਉਨ ਦੇ ਨਾਲ ਉਹ ਮਿਲਦਾ ਰਿਹਾ ਆ। ਬ੍ਰਿਟਨੀ ਗ੍ਰਾਈਨਰ, ਜਿਸ ਨੂੰ ਵੇਪ ਕੈਨਬਸ ਦੇ ਤੇਲ ਵਾਲੀਆਂ ਜਿਹੜੀਆਂ ਵੇਪਿੰਗ ਸਟਿਕਸ ਰੱਖਣ ਦੇ ਮਾਮਲੇ ਵਿੱਚ ਕੈਦ ਜਿਹੜੀ ਉਹ ਸੁਣਾਈ ਗਈ ਹੈਗੀ ਆ। ਜਿਹੜੀ ਵੂਮਨ NBA ਦੀ ਇੱਕ ਪਲੇਅਰ ਆ, ਉਸ ਨੂੰ ਕਹਿੰਦਾ ਵੀ ਇਹ ਛਡਾਉਣ ਦੇ ਲਈ ਉਸ ਦੀ ਉਹ ਰੂਸ ਨੂੰ ਜਿਹੜਾ ਹੋ ਜਾਵੇਗਾ ਤੇ ਉੱਥੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰੇਗਾ। ਰੂਸ ਦਾ ਤੇ ਉੱਦਾਂ ਅਮਰੀਕਾ ਦਾ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇਸ ਟਾਈਮ ਸਿੰਘ ਜਿਹੜੇ ਉਹ ਪੂਰੀ ਤਰ੍ਹਾਂ ਫਸੇ ਆ, ਖਾਸ ਕਰਕੇ ਯੂਕਰੇਨ ਦੇ ਜਿਹੜੇ ਉਹ ਮਾਮਲੇ ਨੂੰ ਲੈ ਕੇ। ਕਿਤੇ ਨਾ ਕਿਤੇ ਪੋਲੀਟੀਕਲ ਵੈਂਡੇਟੇ ਦੇ ਤੌਰ ਦੇ ਉੱਤੇ ਉਹ ਜਿਹੜੀ ਬੀਬੀ ਆ
ਉਹ ਇੱਕ ਕਹਿ ਲਓ ਵੀ ਪੌਨ ਬਣ ਕੇ ਜਿਹੜੀ ਉਹ ਵਿਚਾਰੀ ਰਹਿ ਗਈ। ਉਹ ਉਸ ਨੂੰ ਇਸ ਟਾਈਮ ਰੂਸ ਦਾ ਕਹਿ ਲਓ ਵੀ ਗੁੱਸਾ ਜਿਹੜਾ ਉਹ ਝੱਲਣਾ ਪੈ ਰਿਹਾ ਹੈਗਾ ਆ। ਕਹਿੰਦੇ ਵੀ ਰੋਡਮੈਨ ਜੇ ਰੂਸ ਨੂੰ ਜਾਂਦਾ ਉਹ ਪਹਿਲੀ ਵਾਰੀ ਨਹੀਂ ਹੋਊਗਾ ਵੀ ਇਨਫੋਰਮਲ ਡਿਪਲੋਮੇਸੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਉਹ ਕਰੇ। ਸੋ ਨਾਰਥ ਕੋਰੀਆ ਦੇ ਲੀਡਰ ਦੇ ਨਾਲ ਇਸ ਦੇ ਸੰਬੰਧ ਜਿਹੜੇ ਉਹ ਆਪਾਂ ਦੇਖੇ ਗਏ ਆ। ਇਹਨੇ ਰੂਸੀ ਰਾਸ਼ਟਰਪਤੀ ਨੂੰ ਵੀ ਕਈ ਵਾਰੀ ਜਿਹੜਾ ਉਹ ਕੂਲ ਆਖਿਆ ਆ। 2014 ਦੇ ਵਿੱਚ ਵੀ ਮਾਸਕੋ 'ਚ ਗਿਆ ਸੀ ਤੇ 2018 ਦੇ ਵਿੱਚ ਵੀ ਇਹ ਗਿਆ ਸੀ, ਜਦੋਂ ਸਾਬਕਾ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੇ ਸਿੰਗਾਪੁਰ ਦੇ ਵਿੱਚ ਕਿਮ ਯੋਂਗ ਉਨ ਦੇ ਨਾਲ ਮੁਲਾਕਾਤ ਕੀਤੀ ਸੀ। ਤੇ ਇਸ ਨੇ ਇਹ ਵੀ ਦਾਅਵਾ ਜਿਹੜਾ ਉਹ ਕੀਤਾ ਆ ਵੀ ਮੈਂ ਜਿਹੜਾ ਅਮਰੀਕਨ ਕੈਨਥ ਬੇ ਆ ਉਸ ਨੂੰ ਨਾਰਥ ਕੋਰੀਆ ਦੇ ਵਿੱਚੋਂ ਛਡਾਉਣ ਦੇ ਵਿੱਚ ਮਦਦ ਜਿਹੜੀ ਉਹ ਕੀਤੀ ਸੀਗੀ। ਸੋ ਕਾਫੀ ਸੈਂਕਸ਼ਨਸ ਇਸ ਟਾਈਮ ਰੂਸ ਤੇ ਯੂਐਸ ਦੇ ਦਰਮਿਆਨ ਇੱਕ ਦੂਜੇ ਦੇ ਲੋਕਾਂ ਦੇ ਉੱਤੇ ਜਿਹੜੇ ਉਹ ਲਗਾ ਰਹੇ ਨੇ। ਸੋ ਡੈਨਿਸ ਰੋਡਮਨ ਜੇ ਹੁਣ ਉਹ ਜਾਂਦਾ ਆ ਤਾਂ ਦੇਖਦੇ ਆ ਵੀ ਕੀ ਉਸ ਕੁੜੀ ਦਾ ਭਵਿੱਖ ਸਵਰ ਸਕਦਾ ਆ ਜਾਂ ਨਹੀਂ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤ ਆ ਤੇ ਅੱਜ ਦੇ ਪ੍ਰੋਗਰਾਮਾਂ ਬਾਰੇ ਵੀ ਦੱਸਦੇ ਜਾਓ। ਜੀ, ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ 10 ਤੋਂ 11 ਤੱਕ ਉਹ ਹੋਵੇਗਾ। ਫਿਰ 11 ਤੋਂ 1 ਵਜੇ ਦੇ ਦਰਮਿਆਨ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਨਜ਼ਰੀਆ, ਤੇ ਫਿਰ 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਤੇ ਕੁਝ ਗੀਤ, ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। ਤੇ 3 ਤੋਂ 4 ਵਜੇ ਦੇ ਵਿੱਚ ਫਿਰ ਪ੍ਰੋਗਰਾਮ ਸਾਂਝੀ ਸਾਥ ਰੋਜ਼ਾਨਾ ਦਾ ਜਿਹੜਾ ਟਾਕ ਸ਼ੋ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜੀ ਉਸ ਦੇ ਵਿੱਚ ਗੱਲਬਾਤ ਹੁੰਦੀ ਆ। 4 ਤੋਂ 5:30 ਵਜੇ ਅੱਜ ਆਊਗਾ ਜੀ ਦੇਸੋਂ ਪ੍ਰਦੇਸ਼ ਤੇ 5:40 ਦੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ। 8:30 ਵਜੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਹੋਣਾ ਦੇ ਨਾਲ ਜਿਹੜੀ ਆ ਉਹ ਪੇਸ਼ ਕੀਤੀ ਜਾਊਗੀ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।